हाँ जी। जी आनू जी। ਅਹ ਅਸੀਂ ਅੱਜ ਹਾਫਿਜ਼ ਬਰਖੁਰਦਾਰ ਦੇ 190 ਪਿਛਲੇ ਪੰਜ ਪੜਾਂਗੇ। ਮੈਂ ਖਿਆਲ ਅਸੀਂ 190 ਤੋਂ ਪੜ੍ਹੇ ਸਨ। 90 ਤੋਂ ਤੇ ਪੜਾਵਾਂ ਪਿਛਲੇ नहीं ਮੈਂ लास्ट टाइम में 7 नहीं पढ़े थे सी। 7 ਪੜ੍ਹੇ ਸਨ। ਹਾਂਜੀ 7 ਪੜ੍ਹੇ ਸਨ। हाँ 91 ਤੋਂ ਸ਼ੁਰੂ ਕਰੋ ਨਾ, 191 ਤੋਂ। ਹਾਂਜੀ 191 ਤੋਂ ਮੈਂ ਪੜ੍ਹਨਾ। ਹਮ, ਸਾਹਿਬਾ ਦੀ ਮੌਤ। ਸਾਹਿਬਾ ਝੱਟ ਜਟਾਵਨ ਦੀ ਫਾਹੇ ਦਿੱਤੀ ਨਹਿ ਦਾ, ਜਿਉਂ ਸਾਵਨ ਦੀ ਪੀਂਘ ਤੇ ਚਾੜੀ ਥੰਮ ਭਰਾ, ਰੰਡੀ ਹੋ ਪਨੀਹਿਓ ਸ਼ਾਦੀ ਵੇਖ ਨਾ ਕਾ। ਵੇਖ ਤਮਾਸ਼ਾ ਹਾਫਜ਼ਾ, ਅਗਲੀ ਗੱਲ ਸੁਣਾ। हाँ जी। ਠੀਕ ਹੈ ਜੀ। ਅੱਗੇ 192, ਨਾ ਲੈ ਮਿਰਜ਼ੇ ਯਾਰ ਦਾ ਰੋਵੇ ਨੀਰ ਪਲਟ, ਸੁਣ ਕੇ ਵੈਣ ਸ਼ਮੀਰ ਨੂੰ ਦਿਲ ਵਿੱਚ ਲੱਗੇ ਫਟ, ਫਾਹੇ ਦਿੱਤੀ ਸਾਹਿਬਾਂ ਗਲ ਵਿੱਚ ਪਟਕਾ ਘੱਟ, ਜਾਨ ਜਾਨ ਘੁਮਾਈ ਯਾਰ ਤੋਂ ਰਹੀ ਨਾ ਉਸ ਹੱਥ। ਹਾਂਜੀ 193 ਸਾਹਿਬਾ ਦਾ ਮਾਤਮ। ਤੂਤੀਆਂ ਗੋਲਾਂ ਖੱਤੀਆਂ ਵਣੀ ਚੰਘਾਰ ਪਵਨ, ਨੀਲੇ ਵੇਸ਼ ਵਨਾਸ ਦੇ ਰੁੱਖ ਥਰਾਟ ਕੰਬਨ, ਕਾਂਗ ਜੇ ਆਹਾ ਸਤਜੁਗੀ ਰੋ ਪੁਛਾਈ ਧਨ। ਅੱਛਾ ਪੁਸ਼ਪਾ ਜੀ, ਇਹ ਤੁਹਾਡੇ ਕੋਲ ਹੈ ਤੇ ਤੁਸੀਂ ਪੜ੍ਹ ਸਕਦੇ ਹੋ, ਨਹੀਂ ਤੇ ਫਿਰ ਮੈਂ ਸ਼ੁਰੂ ਕਰਾਂ ਅੱਗੇ। ਹਾਂਜੀ ਤੁਸੀਂ ਮੇਰੇ ਕੋਲ ਨਹੀਂ ਹੈ, ਤੁਸੀਂ ਕਰੋ ਨਾਲ। ਮੇਰਾ ਚਲੋ ਠੀਕ ਹੈ। ਵੀਡੀਓ ਨਹੀਂ ਸਟਾਰਟ ਹੋ ਰਿਹਾ। ਅੱਛਾ ਅੱਛਾ ਕੋਈ ਨਹੀਂ ਮੈਂ ਸੁਣ ਸਕਨੀ ਆ। ਠੀਕ ਹੈ। 194 ਸਵਾਲ ਸਾਹਿਬਾਂ ਰੂਹਾਨੀ। ਕਾਵਾਂ ਜੰਡ ਤੇ ਬੈਠਿਆ ਕਿਤਨੀ ਉਮਰ ਗਈ, ਅਰਜ਼ ਨਾ ਮੰਨੀ ਰੱਬ ਵੇ ਹੋ ਬੇਜ਼ਾਰ ਗਈ ਕਹੀ, ਭੈਣ ਭਾਈ ਸਭ ਛੱਡ ਗਏ ਕਿਸੇ ਨਾ ਸੁਧ ਲਈ। ਹਾਂਜੀ ਹਾਂਜੀ ਅੱਗੇ। 194 ਜਵਾਬ ਕਾਮ। ਸਤਜੁਗ ਹੋ ਗਏ ਜੀਵਨ ਦਿਆਂ ਇਤਨੀ ਗਈ ਵਹਾ, ਖਬਰੇ ਕਿਤਨੀ ਰਹਿ ਗਈ ਮੁਅੱਲਮ ਹੈ ਖੁਦਾ, ਮੂੜ ਰਹੀ ਨਾ ਸਿੱਖਦੀ ਗੱਲ ਕਈ ਫਰਮਾ, ਸਰ ਪਰ ਜਾ ਕੇ ਪਹੁੰਚਿਆ ਜਿਹੜੀ ਕਰੇ ਖੁਦਾ। ਅੱਛਾ ਅੱਗੇ ਹੈਗਾ 196 ਜਵਾਬ ਸਾਹਿਬਾਂ ਰੂਹਾਨੀ। ਆਖਦੀ ਕਾਂਗਾ ਰਾਵਲਾ ਤੂੰ ਡਿੱਠੀ ਬੀਤੀ ਹੋਈ, ਜਿੰਦ ਵਿਚੋਲੀ ਯਾਰ ਦੀ ਕਦਮਾਂ ਵਿੱਚ ਢੋਈ, ਪਾਣਾ ਵਰਤਿਆ ਲੇਖਦਾ ਹੋਣੀ ਸੀ ਜੋ ਹੋਈ, ਆਖੀਂ ਦਰਦੀ ਮਹਿਰਮਾ ਤੋਰਨ ਗੱਲ ਕੋਈ। ਹਾਂਜੀ 197 ਕਾਂ ਦਾ ਜਾਣਾ। ਕਾਂ ਜੱਡੀ ਤੋਂ ਉਡਿਆ ਟੁਰਿਆ ਹੋ ਦਲੇਰ, ਉੱਚੀਆਂ ਲੈ ਉਡਾਰੀਆਂ ਅੱਗੇ ਪੈਂਡਾ ਢੇਰ, ਜਾ ਪਹੁੰਚਾ ਵਿੱਚ ਧਨ ਕੇ ਗੁੱਜੀ ਕਰਦਾ ਹੇਰ, ਪੁੱਛਣਾ ਕੀਤਾ ਸ਼ਾਇਰ ਨੂੰ ਪੀਲੂ ਕਿਹੜੇ ਢੇਰ। ਅੱਛਾ ਅਗਲਾ ਹੈਗਾ 198। ਇਹ ਵੀ ਪੜ੍ਹੇ ਸੀ ਪਿਛਲੀ ਵਾਰ ਅਸੀਂ ਕਿ ਉੱਡ ਕੇ ਵਿੱਚੋਂ ਸ਼ਹਿਰ ਦਿਓ ਪੋਤਾ ਵਿੱਚ ਜਰਾਨ, ਆਖੇ ਪੀਲੂ ਸ਼ਾਇਰ ਨੂੰ ਸਾਹਿਬਾਂ ਕੱਲਿਆ ਸਲਾਮ, ਬਾਦ ਸਲਾਮੋ ਆਖਦੀ ਸਾਡਾ ਕਰੀ ਬਿਆਨ, ਟੋਰੀ ਗੱਲ ਜਹਾਨ ਤੇ ਕਤਿਆਈ ਰੱਬ ਦਾ ਨਾਮ। हाँ ये तो शुरू करिए। जी मैं करना 199 इंटरेस्टिंग स्टैट्स द कलाम पीलू। मैं सब सुरगे छोड़ के बैठा कुल मकान, हाफिज बरखरदार नू मेरा नहीं सलाम। इंटरेस्टिंग है। बाद सलामो आखना पीलू दा फरमान, साबा दाई जोड़ना किस्सा करी बयान। हाँ जी कलाम पीलू हुण कहाँ साहब पहुंचे ने,
ਮਿਸਟਰ ਕਾਨ ਜਿਹੜਾ ਉਹ ਪਹੁੰਚਿਆ, ਉਹਨੇ ਜਾ ਕੇ ਉਹਨੇ ਬਿਆਨ ਕੀਤਾ ਸਾਰਾ ਕਿ ਮੈਂ ਜੀ ਉਧਰੋਂ ਆਇਆ ਵਾਂ, ਮੈਂ ਸਭ ਸੁਰਗ ਬਹਿਸ਼ਤ, ਮੈਂ ਸਭ ਸੁਰਗ छोड़ के सारे बेहिश्त बुश्त छोड़ के एक ਇਹਨਾਂ ਨੇ ਥੱਲੇ ਜਿਹੜਾ ਨਜਮ ਸਾਹਿਬ ਨੇ ਕੱਲ ਨੂੰ ਇਹਨਾਂ ਨੇ ਕਾਲ ਕਰ ਦਿੱਤਾ ਹੈ, ਮੌਤ, ਵਕਤ, ਕਾਲੀ, ਝਗੜਾ, ਲੜਾਈ। ਤੇ ਸੂਫੀ ਸਾਹਿਬ ਨੇ ਕੱਲ ਮਕਾਣੇ ਬੈਠਣਾ ਜਿਹੜਾ ਉਹ ਸੋਗ ਜਿਹੜਾ ਅਸੀਂ ਮਨਾਉਂਦੇ ਆ ਉਹਨੂੰ ਵੀ ਮਕਾਨ ਕਹਿੰਦੇ ਨੇ। ਤੇ ਉਹਨਾਂ ਨੇ ਕਿਹਾ ਕਿ ਕੱਲ ਮਕਾਨ ਜਿਹੜਾ ਹੈ ਕੱਲਮ ਕੱਲਾ ਵੀ ਹੋ ਸਕਦਾ, ਅਲੱਗ ਥਲੱਗ ਹੋ ਬੈਠਾ ਵਾਂ। ਮੈਂ ਕਹਿੰਦਾ ਸਾਰੀ ਦੇਸ਼ ਤੇ ਦੁਨੀਆ ਛੱਡ ਕੇ ਕੱਲਮ ਕੱਲਾ ਬੈਠਾ ਹੋਇਆ ਵਾਂ। ਹਾਫਿਜ਼ ਬਰਖੁਰਦਾਰ ਨੂੰ ਮੇਰਾ ਦਈ ਸਲਾਮ, ਬਾਦ ਸਲਾਮੋ ਆਖਣਾ ਪੀਲੂ ਦਾ ਫਰਮਾਨ, ਸਾਹਬਾਂ ਦਾ ਹੀ ਜੋੜਨਾ। ਇਹ ਹੁਣ ਕਬਰ ਵਿੱਚੋਂ ਬੋਲ ਰਿਹਾ ਪੀਲੂ, ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਉਹਦੀ ਕਬਰ ਤੇ ਆਇਆ। ਪੁੱਛਣਾ ਕੀਤਾ ਸ਼ਾਇਰ ਨੂੰ ਪੀਲੂ ਕਿਹੜੇ ਢੇਰ, ਐ ਹੁਣੀ ਅਸੀਂ ਪੜ੍ਹ ਕੇ ਆਏ ਆ, ਕਿਹੜੀ ਢੇਰੀ ਹੈ ਉਹਦੀ, ਕਿਹੜੀ ਕਬਰ ਹੈ ਉਹਦੀ। ਕਹਿੰਦਾ ਜੀ ਮੈਂ ਤੇ ਮੌਤ ਦੇ ਵਿੱਚ ਬੈਠਾ ਹਾਂ ਤੇ ਸਾਹਿਬਾਂ ਦਾ ਕਿੱਸਾ ਹੁਣ ਜਿਹੜਾ ਬਰਖੁਰਦਾਰ ਜਿਹੜਾ ਉਹ ਜੋੜੇ। ਇਹ ਸਾਰੀ ਹੁਣ ਇਹ ਜਿਹੜੀ ਡਿਸਕਸ਼ਨ ਹੋ ਰਹੀ ਹੈ ਇਹਦੀ ਫਾਂਸੀ ਤੋਂ ਬਾਅਦ, ਉਹ ਸਾਰੀ ਹੁਣ ਇੱਕ ਵਰਚੁਅਲ ਰਿयलिटी ਚ ਹੋ ਰਹੀ ਹੈ, ਫਿਜ਼ੀਕਲ ਵਰਲਡ ਚ ਨਹੀਂ ਹੋ ਰਹੀ, ਮੈਟਾਫਿਜ਼ੀਕਲ ਵਰਲਡ ਚ ਹੋ ਰਹੀ ਹੈ। ਹਾਂ, ਮੈਟਾਫਿਜ਼ੀਕਲ ਵਰਲਡ ਚ। ਹਾਂ, ਇਹ ਸਾਰੀ ਮੈਟਾਫਿਜ਼ੀਕਲ ਵਰਲਡ ਕੇ ਕਾਂ ਦਾ ਰੂਹਾਨੀ ਪੈਗਾਮ ਲੈ ਕੇ ਜਾਣਾ, ਰੂਹਾਂ ਦਾ ਰੂਹਾਂ ਨੂੰ ਪੈਗਾਮ ਪਹੁੰਚਾਉਣਾ, ਕਾਂ ਨੂੰ ਯੂਜ਼ ਕਰਨਾ। that is interesting and ਫਿਰ ਉਹ ਫੇਬਲ ਤੁਸੀਂ ਜਿਵੇਂ ਕਿਹਾ ਸੀ, ਫੇਬਲ ਸ਼ੁਰੂ ਹੋ ਗਈ। ਮਤਲਬ ਹੈ ਕਾਂ ਕੋਲ ਰੂਹਾਨੀ ਪਾਵਰ ਹੈਗੀ ਹੈ ਜੀ। ਅੱਛਾ, ਉਹ ਮੈਂ ਸਿਰਫ ਕੱਲ ਮੈਂ ਜਦੋਂ ਰਿਕਾਰਡਿੰਗ ਭੇਜ ਰਿਹਾ ਸਾਂ ਤੇ ਮੈਨੂੰ ਸਮਝ ਨਹੀਂ ਆ ਰਿਹਾ, ਅਸੀਂ ਪੰਜਾਬੀ ਚ ਕਹਿੰਦੇ ਜੀ ਕੁੱਲ ਮਕਾਨ, ਕਿ ਜੀ ਕੁੱਲ ਮਕਾਨ ਚ ਲੱਭਿਆ ਪਰ ਕਿਧਰ ਨਹੀਂ ਲੱਭਿਆ, ਕਿ ਸਾਰੀ ਦੁਨੀਆ ਚ ਲੱਭਿਆ। ਅਸੀਂ ਮਕਾਨ ਦੁਨੀਆ ਨੂੰ ਵੀ ਕਹਿੰਦੇ ਆ ਭਾਈ। ਹਾਂ, ਮਕਾਮ ਦੁਨੀਆ ਵੀ ਹੈ। ਅੱਛਾ, ਤੇ ਅਗਰ ਅਸੀਂ ਕਹੀਏ ਜੀ ਮੈਂ ਕੁੱਲ ਮਕਾਨ, ਯਾਰ ਮੈਂ ਬਹੁਤ ਲੱਭਿਆ, ਉਹ ਫਲਾਮ ਬੰਦੇ ਨੇ ਕੁੱਲ ਮਕਾਨ ਲੱਭਿਆ ਪਰ ਨਹੀਂ ਲੱਭਿਆ, ਤੇ ਮੈਂ ਇਹ ਉਸ ਸੈਂਸ ਵੇਖਣਾ ਪਿਆ ਸਾਂ ਆਪਣੀ ਗੱਲ ਦੇ ਵਿੱਚ। ਲੇਕਿਨ ਕੱਲ ਮਕਾਨ ਦੇ ਵਿੱਚ ਇਹ ਫਿਰ ਉਹ ਮੌਤ ਆ ਜਾਂਦਾ ਵੇ, ਪਰ ਅਸੀਂ ਦੋਵੇਂ ਪਾਸੇ ਸਮਝ ਸਕਦੇ ਹਾਂ ਉਹਨੂੰ, ਕੁੱਲ ਮਕਾਨ ਕੇ ਸਾਰੀ ਦੁਨੀਆ ਛੱਡ ਕੇ ਇਹ ਜਿਵੇਂ ਵੀ ਕਹਿ ਸਕਦੇ, ਹੈ ਨਾ ਕਹਿ ਕੁੱਲ ਸਕਦੇ ਮਕਾਨ। ਆ ਕਿ ਸਾਰੀ ਦੁਨੀਆ ਛੱਡ ਕੇ ਹਾਂ, ਤੇ ਮੈਂ ਬੈਠਾ ਹਾਂ ਇੱਥੇ ਸਰਗੇ ਮੈਂ ਛੱਡ ਕੇ, ਤੇ ਸਾਰੇ ਦਿਨ ਛੱਡ ਕੇ ਉਹ ਢੇਰੀ 'ਚ ਬੈਠਾ ਹਾਂ। ਹਾਂ ਤੇ ਅੱਛਾ, ਇੱਥੇ ਉਹ ਤਕਨੀਕ ਇਸਤੇਮਾਲ ਹੋ ਰਹੀ ਜਿਹੜੀ ਕਿ ਵਾਰਿਸ਼ਾਂ ਨੇ ਵੀ ਕੀਤੀ ਹੈ ਕਿ ਸਭ ਯਾਰਾਂ ਸਾਨੂੰ ਆਖਿਆ ਕਿ ਹਿੱਸਾ ਹੀਰ ਦਾ ਨਵਾਂ ਬਣਾਈਏ ਜੀ। ਤੇ ਦੈਟਸ ਇੰਟਰਸਟਿੰਗ, ਬਸ ਮੈਂ ਇੰਨਾ ਕਹਿਣਾ ਸੀ। ਇੰਟਰਸਟਿੰਗ ਹੈ, ਕਲਾਮ ਪੀ ਲਓ ਇੱਥੋਂ ਜੀ। ਅੱਛਾ, ਇੱਕ ਮੈਨੂੰ ਥੋੜੀ ਜਿਹੀ ਇਹਦੇ ਚ ਜਿਹੜੀ ਹਾਂਜੀ ਹਾਂ, ਚਲੋ ਜੀ ਅਮਰ ਜੀ ਦੱਸੋ ਕਿ ਆਪਣੇ ਇਸਲਾਮਿਕ ਰਿਲੀਜਨ ਦੇ ਵਿੱਚ ਹਾਲੇ ਕਹਿ ਰਿਹਾ ਕਿ ਮੈਂ ਸੁਰਗੇ ਨੂੰ ਛੱਡ ਕੇ ਇੱਥੇ ਮੈਂ ਆਪਣੀ ਕਬਰ ਦੇ ਵਿੱਚ ਹੀ ਬੈਠਾ, ਇਹਦਾ ਸੀਕੁਐਂਸ ਕਿਸ ਤਰ੍ਹਾਂ ਹੈਗਾ ਕਿ ਕਬਰ ਦੇ ਵਿੱਚ ਵੇਟ ਕਰਦੇ ਨੇ, ਫਿਰ ਬਾਅਦ ਚ ਡਿਸਾਈਡ ਹੁੰਦਾ ਕਿ ਸੁਰਗ ਨਰਕ ਇਹਨੂੰ ਮਿਲਣਾ, ਜਾਂ ਇਹ ਕਹਿੰਦਾ ਮੈਂ ਸੁਰਗੇ ਨੂੰ ਛੱਡ ਕੇ ਇੱਥੇ ਬੈਠਾ? ਇਹਦੇ ਬਾਰੇ ਕੀ ਫਿਲਾਸਫੀ ਆਪਣੀ? ਫਿਲਾਸਫੀ ਤੇ ਆਈ ਹੈ, ਜਦੋਂ ਬੰਦਾ ਮਰ ਜਾਂਦਾ ਉਹਨੂੰ ਕਬਰ ਚ ਪਾ ਦਿੰਦੇ ਨੇ ਤੇ ਦੋ ਫਰਿਸ਼ਤੇ ਆਉਂਦੇ ਨੇ, ਉਹਦਾ ਹਿਸਾਬ ਕਰਦੇ ਨੇ, ਦੇਖਦੇ ਨੇ ਨੇਕੀਆਂ ਬਹੁਤੀਆਂ ਕੀਤੀਆਂ ਕਿ ਬਦੀਆਂ ਬਹੁਤੀਆਂ ਕੀਤੀਆਂ, ਤੇ ਫਿਰ ਉਹਦਾ ਫੈਸਲਾ ਕਰ ਦਿੰਦੇ ਨੇ ਕਿ ਇਹਨੇ ਜੰਨਤ ਜਾਣਾ ਕਿ ਦੋਜ਼ਖ ਜਾਣਾ। ਲੇਕਿਨ ਇੱਕ ਕਹਿੰਦੇ ਨੇ ਇੱਕ ਆਲਮੇ ਬਰਜ਼ਖ ਵੀ ਹੈ, ਜਿਹੜੀ ਇਸ ਦੁਨੀਆ ਔਰ ਆਖਰੀ ਜਿਹੜੀ ਦੁਨੀਆ ਆਏਗੀ ਕਿਆਮਤ, ਉਹਦੇ ਵਿਚਕਾਰ ਇੱਕ ਕੋਈ ਮਕਾਮ ਹੈ, ਆਲਮੇ ਬਰਜ਼ਖ। ਤੇ ਇਹ ਬਹਰਹਾਲ ਇਹ ਕੋਈ ਐਸੀ ਕੋਈ ਇੰਟੈਰਾ ਵੀ ਦੱਸ ਰਿਹਾ ਸਿਚੁਏਸ਼ਨ ਹੈ ਕਿ ਮੈਂ
ਕਦੇ ਕਿਸੇ ਜੰਨਤ ਜੁੰਨਤ ਚ ਕੋਈ ਨਹੀਂ ਗਿਆ। ਮੈਂ ਇੱਥੇ ਮੌਤ ਦੇ ਵਿੱਚ ਹੀ ਬੈਠਾ ਆ ਵਾਂ। ਮੈਂ ਦੁਨੀਆ ਜਹਾਨ ਜ਼ਾਹਰ ਹੈ, ਮੈਂ ਹੁਣ ਚਲਾ ਗਿਆ ਦੁਨੀਆ ਤੋਂ, ਤੇ ਮੈਂ ਇਕੱਲਾ ਹੀ ਆ ਹੁਣ ਇੱਥੇ। ਹੂੰ ਬਹਰਹਾਲ ਉਹਨੂੰ ਮੇਰਾ ਸਲਾਮ ਦੇਈ ਔਰ ਉਹਨੂੰ ਪੈਗਾਮ ਦੇਈ। ਮੈਨੂੰ ਇੱਥੇ ਜਿਹੜੀ ਜ਼ਿਆਦਾ ਇਹਦੇ ਚ ਗੱਲ ਇੰਪੋਰਟੈਂਟ ਲੱਗ ਰਹੀ ਹੈ ਉਹ ਹੈ ਕਿ ਜਿਹੜੀ ਕੰਟੀਨਿਊਟੀ ਬਣਾਈ ਹੈ ਹਾਫਿਜ਼ ਬਰਖੁਰਦਾਰ ਨੇ ਕਾਂ ਦੇ ਰਾਹੀਂ, ਕਿ ਉਹਨੇ ਪੀਲੂ ਦੀ ਐਕਨੋਲਜਮੈਂਟ ਕੀਤੀ ਹੈ। ਐਕਚੁਅਲੀ ਇਹ ਆਪ ਹੀ ਹੈ ਹਾਫਿਜ਼ ਬਰਖੁਰਦਾਰ ਜਿਹੜਾ ਕਹਿ ਰਿਹਾ ਹੈ ਕਿ ਮੈਂ ਪੀਲੂ ਦਾ ਕਿੱਸਾ ਪੜ੍ਹ ਕੇ ਮੈਂ ਇਹ ਆਪਣਾ ਇਸ ਕਿੱਸਾ ਜਿਹੜਾ ਹੈ ਨਾ ਇਹ ਜੋੜਿਆ ਕਿ ਉਹ ਇਸ ਤਰ੍ਹਾਂ ਰਿਹਾ ਕਿ ਜਿਵੇਂ ਪੀਲੂ ਨੇ ਮੈਨੂੰ ਹੁਕਮ ਕੀਤਾ ਜਾਂ ਪੀਲੂ ਨੇ ਮੈਨੂੰ ਆਖਿਆ ਕਿ ਤੂੰ ਇਹ ਕਿੱਸਾ ਲਿਖ, ਤੇ ਮੈਂ ਇਹ ਕਿੱਸਾ ਲਿਖ ਰਿਹਾ। ਉਹ ਕੰਟੀਨਿਊਟੀ ਬੜੀ ਅੱਛੀ ਬਣਾਈ ਹੈ ਕਿਉਂਕਿ ਉਸ ਤੋਂ ਪਹਿਲੇ ਉਹ ਕਿੱਸਾ ਲਿਖਿਆ ਜਾ ਚੁੱਕਿਆ ਹੈ ਪੀਲੂ ਦਾ। ਤੇ ਕ੍ਰੈਡਿਟ ਦੇ ਹਾਫਿਜ਼, ਹਾਂਜੀ, ਕ੍ਰੈਡਿਟ ਦੇ ਕ੍ਰੈਡਿਟ ਦੇ ਰਿਹਾ, ਜਿਵੇਂ ਵਾਰਿਸ ਸ਼ਾਹ ਨੇ ਆਪਣੇ ਯਾਰਾਂ ਦਿੱਤਾ ਸੀ, ਯਾਰਾਂ ਆਖ ਸਵਾਲ ਕੀਤਾ। ਇਹਨਾਂ ਦੇ ਦੋਹਾਂ ਇਸ਼ਾਰਿਆਂ ਦੇ ਵਿੱਚ ਪੀਲੂ ਐਂਡ ਹਾਫਿਜ਼ ਬਰਖੁਰਦਾਰ ਟਾਈਮ ਫਰੇਮ 'ਚ ਕਿੰਨਾ ਕੁ ਫਰਕ ਹੈ ਸੀ? ਮੇਰੇ ਖਿਆਲ ਕੋਈ ਬਹੁਤਾ ਜ਼ਿਆਦਾ ਨਹੀਂ ਸੀ। ਹਾਂ, ਐਸੇ ਲਈ ਉਹ ਜਿਹੜਾ ਨਾ ਉਹਦੀ ਕਬਰ ਵਗੈਰਾ ਚ ਉਹ ਕਹਿੰਦਾ ਮੈਂ ਅਜੇ ਬੈਠਾ ਆ, ਜ਼ਿਆਦਾ ਟਾਈਮ ਨਹੀਂ ਗੁਜ਼ਰਿਆ ਮੈਨੂੰ ਲੱਗਦਾ ਹੈ। ਉਹ ਮੈਂ ਹਾਂਜੀ, ਚੈੱਕ ਕਰਾਂਗਾ ਇਹਨਾਂ ਦਾ ਕਿੰਨਾ ਫਰਕ ਹੈ ਡੇਟਾ ਦਾ। ਜ਼ਿਆਦਾ ਨਹੀਂ ਗਾ। Even ਠੀਕ ਹੈ। I think that they exist close to in the same century. ਹੂੰ ਸਭ ਸੁਰਗੇ ਤੋਂ ਇੱਕ ਹੋਰ ਮੈਂ ਜ਼ੁਬੈਰ ਸਾਹਿਬ ਦੀ ਗੱਲ ਐਡ ਕਰਾਂਗਾ ਕਿ ਜ਼ੁਬੈਰ ਸਾਹਿਬ ਨੇ ਠੀਕ ਕਿਹਾ ਕਿ ਉਹ ਇੱਕ ਐਸ ਫਿਜ਼ੀਕਲ ਵਰਲਡ ਤੇ ਇੱਕ ਮੈਟਾਫਿਜ਼ੀਕਲ ਵਰਲਡ ਦੇ ਦਰਮਿਆਨ ਇੱਕ ਵੇਟਿੰਗ ਪੀਰੀਅਡ ਹੈ, ਜਿਹਦੇ ਵਿੱਚ ਜਿੰਨੀ ਦੁਨੀਆ ਅਕੋਰਡਿੰਗ ਟੂ ਇਸਲਾਮ ਮਰ ਜਾਂਦੀ ਹੈ ਨਾ, ਉਹਨੂੰ ਵੇਟ ਕਰਨਾ ਪੈਂਦਾ ਹੈ ਬਿਫੋਰ ਦ ਡੇ ਆਫ ਜਜਮੈਂਟ। ਡੇ ਆਫ ਜਜਮੈਂਟ ਦੇ ਬਾਅਦ ਲੋਕੀ ਸਰਗ ਤੇ ਨਰਕ ਜਾਣਗੇ। ਸੋ ਅੰਟਿਲ ਦੈਟ ਡੇ ਹੈਪਨਸ ਔਰ ਅਰਾਈਵਸ, ਉਹ ਸਭ ਜਿਹੜੇ ਨੇ ਉਹ ਕਬਰ ਦੇ ਵਿੱਚ ਬੈਠ ਕੇ ਆਪਣਾ ਵੇਟ ਕਰ ਰਹੇ ਹੁੰਦੇ ਨੇ ਤੇ ਆਪਣਾ ਹਿਸਾਬ ਕਿਤਾਬ ਚੱਲ ਰਿਹਾ ਹੁੰਦਾ ਉਹਨਾਂ ਦਾ। ਔਰ ਉਹਨੂੰ ਕਹਿੰਦੇ ਨੇ ਆਲਮੀ ਬਰਜ਼ਖ, ਜਿਵੇਂ ਇਹਨਾਂ ਨੇ ਕਿਹਾ ਜ਼ੁਬੈਰ ਸਾਹਿਬ। ਸੋ ਉਹ ਕਹਿ ਰਿਹਾ ਕਿ ਮੈਂ ਹਜੇ ਇੱਥੇ ਵੇਟ ਕਰ ਰਿਹਾ, ਹਜੇ ਸਭ ਸਰਗੇ ਛੱਡ ਕੇ, ਕਿ ਸੁਰਗ ਤੇ ਮੈਂ ਹਜੇ ਨਹੀਂ ਪਹੁੰਚਿਆ। ਵੈਸੇ ਇੱਥੇ ਇੱਕ ਹੋਰ ਮੈਨੂੰ ਗੱਲ ਲੱਗੀ ਹੈ ਕਿ ਸ਼ਾਇਦ ਉਹ ਕੁਐਸਚਨ ਹੀ ਕਰ ਰਿਹਾ ਵੇ ਅੰਡਰਲਾਈਨ ਕਿ ਮੈਨੂੰ ਸਰਗ ਨਰਕ ਨਾਲ ਕੋਈ ਮੈਨੂੰ ਫਰਕ ਨਹੀਂ ਪੈਂਦਾ। ਆਈ ਐਮ ਰਿਗਾਰਡਲੈਸ ਕਿ ਮੈਂ ਠੀਕ ਆ ਜਿੱਥੇ ਵੀ ਆ, ਹੈਗੀ ਹੈ ਨਹੀਂ ਗੀ, ਆਈ ਡੋਂਟ ਨੋ। ਇੱਕ ਕਹਿੰਦੇ ਸ਼ਾਇਦ ਉਹ ਨਫੀ ਵੀ ਕਰਦਾ ਪਿਆ, ਇੱਕ ਡਿਨਾਇਲ ਵੀ ਹੈ ਕਿ ਸਭ ਸੁਰਗੇ ਛੱਡ ਕੇ। ਵਰਨਾ ਮੁਸਲਮਾਨਾਂ ਦੇ ਵਿੱਚ ਸਵਰਗ ਦਾ ਜਾਂ ਹਿੰਦੂਆਂ 'ਚ ਜਾਂ ਕਈ ਹਰ ਧਰਮਾਂ 'ਚ ਸਵਰਗ ਨਰਕ ਦੀ ਬੜੀ ਇੰਪੋਰਟੈਂਸ ਹੁੰਦੀ ਹੈ। ਸਹੀ ਕਹਿ ਰਿਹਾ, ਸਹੀ। ਮੇਰਾ ਹਾਂਜੀ, ਖਿਆਲ ਉਹ ਕੋਈ ਉਹਨੂੰ ਐਡੀ ਇੰਪੋਰਟੈਂਸ ਨਹੀਂ ਦੇ ਰਿਹਾ। ਹਾਂਜੀ। ਵਰਨਾ ਸਵਰਗ ਵਾਸਤੇ ਅਸੀਂ ਰੋਜ਼ੇ ਰੱਖਣੇ ਆ, ਨਮਾਜ਼ਾਂ ਪੜ੍ਹਨੇ ਆ, ਹਜ ਕਰਨੇ ਆ, ਲੋਕੀ ਇਸ਼ਨਾਨ ਕਰਦੇ ਨੇ, ਲੋਕੀ ਕੁੰਭ ਦੇ ਮੇਲੇ ਜਾਂਦੇ ਨੇ ਆਪਣੇ। ਨਾਲੇ ਉਹ ਜਿਹੜਾ ਸਵਰਗ ਦਾ ਲਫ਼ਜ਼ ਲੈ ਕੇ ਆਇਆ ਨਾ, ਹੂੰ, ਕੋਈ ਮੁਸਲਮ ਨਹੀਂ ਹੈ। ਹਾਂਜੀ। ਟਰਮੀਨੋਲੋਜੀ ਵੀ ਬੜੀ ਉਸ ਕੀ ਕਹਿੰਦੇ ਉਹਨੂੰ, ਸੈਕੂਲਰ। ਹਾਂ, ਨਾਲੇ ਕੱਲ ਜਿਹੜੀ ਕੱਲ ਹੈ, ਉਹ ਕਾਲ, ਵੀ ਉਹ ਵੀ ਸੰਸਕ੍ਰਿਤ ਦਾ ਲਫ਼ਜ਼ ਸ਼ਾਇਦ। ਕੱਲ ਯੁੱਗ ਹੈ ਨਾ, ਐਕਚੁਅਲੀ ਹਾਂਜੀ, ਕੱਲ ਕਲਯੁਗ। ਯੁੱਗ ਹੈ। ਹਾਂਜੀ, ਤੇ ਉਸ ਤੋਂ ਹੀ ਟਰਮੀਨੋਲੋਜੀ ਇੰਟਰਸਟਿੰਗ ਹੈ ਇੱਥੇ। ਕਾਲ, ਕੱਲ ਬਹੁਤ ਜਿਹੜਾ ਵਕਤ ਹੈ, ਤੇ ਉਹਦੇ ਵਿੱਚ ਉਹ ਹੈ ਕਿ ਇਸਲਾਮਿਕ ਤੇ ਬਹਿਸ਼ਤ ਹੈ ਜਾਂ ਜੰਨਤ ਜੰਨਤ। ਹੈ। ਇਹ ਜ਼ੁਬੈਰ ਸਾਹਿਬ ਨੂੰ ਪਤਾ ਹੈ ਤੇ ਅਮਰਜੀਤ ਸਾਹਿਬ ਨੂੰ ਵੀ ਪਤਾ ਹੈ ਕਿ ਹੀਰ ਵਾਰਿਸ ਸ਼ਾਹ ਦੇ ਵਿੱਚ ਵਾਰਿਸ ਸ਼ਾਹ ਨੇ ਇੰਟੈਂਸ਼ਨਲੀ ਬੜੀ ਨॉन ਇਸਲਾਮਿਕ ਟਰਮੀਨੋਲੋਜੀ ਤੇ ਡਿਕਸ਼ਨ ਯੂਜ਼ ਕੀਤੀ ਤਾਂ ਕਿ ਉਹ ਸੈਕੂਲਰ ਰੰਗ ਦੇਵੇ ਆਪਣੇ ਕਿਸੇ ਨੂੰ ਨਾ। ਉਹਦੀ ਸਭ ਤੋਂ ਬਿਲਕੁਲ। ਮਿਸਾਲ ਕੈਰੈਕਟਰਸ ਦੇ ਨਾਮ ਜਿਹੜੇ ਨੇ ਤੁਸੀਂ ਵੇਖ ਲਓ, ਕੋਈ ਵੀ ਮੁਸਲਮਾਨ ਨੇਮ ਨਹੀਂ ਗਾ। ਤੇ ਦੈਟ ਇਹੀ ਬਸ ਮੈਂ ਕਹਿਣਾ ਸੀ ਜੀ। ਅਗਲਾ ਚਲਿਓ ਚਲੋ, ਜੀ, ਅਗਲਾ ਬਾਤ। ਅਗਲਾ ਮੈਂ ਪੜ੍ਹ ਦਿੰਦਾ ਜੀ ਕਿ 200 ਬੰਦ ਨੰਬਰ 200 ਕਾਂ ਦੀ ਉਡਾਰ। ਲੈ ਸਨੋਹੜਾ ਉੜਿਆ ਪੀਲੂ ਸੁਣਦਾ ਕਾਂ, ਹੇਠ ਵਣਾ ਦੇ ਆ ਕੇ ਠੰਡੀ ਲੱਗੀ ਛਾਂ। ਅੱਬੜ ਵਾਇਆ ਉੱਠਿਆ
ਪਈ ਏ ਸੱਟ ਵਦਾਂ ਪੰਛੀ ਕੱਤੇ ਨੀ ਕਜੀਏ ਹਾਫਿਜ਼ਾ ਕਿਹੜੇ ਥਾਂ। ਹਾਂਜੀ। ਲੈ ਸੁਨੇੜਾ ਉੱਡਿਆ ਪੀਲੂ ਸੰਦਾ, ਸੰਦਾ ਹੈਗਾ ਦਾ, ਜਿਹੜਾ ਸਿੰਪਲ ਦਾ ਹੈ ਨਾ, ਇਹਨੂੰ ਪੁਰਾਣੀ ਪੰਜਾਬੀ ਚ ਜਾਂ ਬਾਹਰ ਦੇ ਵਿੱਚ ਸੰਦਾ। ਉਹ ਪੈਗਾਮ, ਉਹਦਾ ਪੀਲੂ ਦਾ ਪੈਗਾਮ ਲੈ ਕੇ ਕਾਂ ਉੱਡਿਆ, ਹੇਠ ਵਨਾਂ ਦੇ ਆਏ ਕੇ ਠੰਡੀ ਲੱਗੀ ਚਾਂ। ਰੁੱਖਾਂ ਹੇਠਾਂ ਜਦੋਂ ਆਇਆ ਤੈਨੂੰ ਛਾਂ ਬੜੀ ਠੰਡੀ ਲੱਗੀ, ਸ਼ਾਇਦ ਉਹ ਵੀ ਮਿਰਜ਼ੇ ਵਾਂਗਰ ਸੋ ਗਿਆ। ਉੱਪੜ ਵਾਇਆ ਉੱਠਿਆ, ਉੱਪੜ ਵਾਇਆ ਇੱਕਦਮ ਅਚਾਨਕ ਉੱਠਿਆ, ਪਈ ਐ ਸੱਟ ਵਦਾਨ, ਇਸ ਤਰ੍ਹਾਂ ਜਿਵੇਂ ਉਹਨੂੰ ਕੋਈ ਲੋਹਾਰ ਦਾ ਵੱਡਾ ਹਥੌੜਾ ਵੱਜਿਆ ਹੋਵੇ। ਪੰਛੀ ਗੱਤੇ ਨੇ ਕਾਜ਼ੀਏ, ਕਾਜ਼ੀਏ ਕਜ਼ੀਏ ਲਿਖਿਆ, ਦੋਵਾਂ ਨੇ, ਸੂਫੀ ਸਾਹਿਬ ਨੇ ਵੀ ਲਿਖਿਆ ਕਜ਼ੀਏ, ਝਗੜੇ, ਔਖੇ ਮਾਮਲੇ, ਪੁਆੜੇ, ਮੁਸ਼ਕਲ ਮਾਮਲੇ ਸਾਰੇ। ਪੰਛੀ ਗੱਤੇ ਨੇ ਨੀ ਕਾਜ਼ੀਏ, ਪੰਛੀਆਂ ਨੇ ਇਹ ਜਿਹੜੇ, ਇਹ ਹੁਣ ਜਿਹੜੇ ਨੇ ਮੁਸ਼ਕਲ ਮਾਮਲੇ ਜਿਹੜੇ ਨੇ ਉਹ ਲੈ ਕੇ ਆ ਰਹੇ ਨੇ, ਪੰਛੀ ਗੱਤ ਰਹੇ ਨੇ, ਗੱਤ ਰਹੇ ਨੇ ਲੈ ਕੇ ਆਣਾ। ਪੰਛੀ ਜਿਹੜੇ ਨੇ, ਜਾਂ ਉਹ ਕਾਂ ਦੀ ਗੱਲ ਕਰ ਰਿਹਾ, ਤੇ ਉਹ ਹੁਣ ਇਹ ਝਗੜੇ ਸਾਰੇ ਲੈ ਕੇ ਆ ਰਿਹਾ ਹੈ। ਹਾਫਜ਼ ਕਿਹੜੇ ਥਾਂ, ਹਾਫਜ਼ ਹੁਣ ਹਾਫਜ਼ ਦੀ ਕਿਹੜੀ ਥਾਂ ਰਹਿ ਗਈ ਹੈ। ਇਹ ਕਾਂ ਜਿਹੜੇ ਨੇ, ਪੰਛੀ ਜਿਹੜੇ ਨੇ, ਪਰਿੰਦੇ ਜਿਹੜੇ ਨੇ, ਉਹ ਥੋੜੀ ਜਿਹੀ ਟਿਚਕਰ ਹੈ ਕਿ ਹੁਣ ਸਾਡੀ ਕਿਹੜੀ ਥਾਂ ਰਹਿ ਗਈ ਹੈ। ਹੁਣ ਤੇ ਪਰਿੰਦੇ ਫੈਸਲੇ ਕਰ ਰਹੇ ਨੇ, ਉਹ ਝਗੜੇ ਲੈ ਕੇ ਆ ਰਹੇ ਨੇ। ਮੇਰੇ ਖਿਆਲ ਹੈ ਇੱਥੇ ਹੁਣ ਜਿੱਦਾਂ ਕਾਂ ਨੂੰ ਪਹਿਲੇ ਬਣਾ ਦੇ ਵਿੱਚ ਠੰਡੀ ਛਾਂ ਦੇ ਵਿੱਚ ਰੈਸਟ ਕਰਨ ਲੱਗ ਪਿਆ, ਮੇਰੇ ਖਿਆਲ ਨੀਂਦ ਆ ਗਈ, ਥੋੜਾ ਲੇਟ ਹੋ ਗਿਆ, ਤੇ ਜਦੋਂ ਇੱਕਦਮ ਉੱਠਿਆ, ਤੇ ਮੇਰਾ ਖਿਆਲ ਹੈ ਇਹ ਹਾਫਿਜ਼ ਨੂੰ ਕਾਂ ਕਹਿ ਰਿਹਾ ਕਿ ਹਾਫਿਜ਼ਾ, ਇਹ ਪੰਛੀਆਂ ਨੂੰ ਤੂੰ ਕਿਹੜੀਆਂ ਕਜ਼ੀਆ ਜਾਂ ਵਿਪਤਾ ਦੇ ਵਿੱਚ ਪਾਇਆ ਹੋਇਆ। ਪੰਛੀ ਕੱਤੇ ਨੀ ਕਜੀਏ ਹਾਫਿਜ਼ਾ, ਕਿਹੜੇ ਕੰਮਾਂ ਦੇ ਵਿੱਚ ਤੁਸੀਂ ਪੰਛੀਆਂ ਨੂੰ, ਮਤਲਬ ਇੱਕ ਕਿਸਮ ਦਾ ਉਹਨੂੰ ਔਖਾ ਥੋੜਾ ਜਿਹਾ ਹੈ ਹਾਫਿਜ਼ ਦੇ ਨਾਲ ਕਾਂ ਦੀ ਜਿਹੜੀ ਇਹ ਟੋਨ ਹੈ, ਕਿ ਸਾਨੂੰ ਇਹ ਕਿਸ ਕੰਮ ਦੇ ਵਿੱਚ ਤੂੰ ਹਾਫਿਜ਼ਾ ਇਹ ਪਾਇਆ ਪੰਛੀਆਂ ਨੂੰ। ਹਾਂ, ਇਹ ਵੀ ਸਹੀ ਹੈ, ਇਹ ਵੀ ਇਸ ਤਰ੍ਹਾਂ ਵੀ ਪੜ ਸਕਦੇ। That's interesting. देखो He पंछी looks तो very एक upset, क्योंकि वो लेट हो गया ना, वो तो सौ गया, फिर फटाफट याद आया कि मैं लेट हो गया। ਉਹ ਫਿਰ ਥੋੜਾ ਜਿਹਾ ਨਹੋਰਾ ਇੱਕ ਕਿਸਮ ਦਾ ਦੇ ਰਿਹਾ ਕਿ ਮੈਨੂੰ ਹਾਫਿਜ਼ਾ ਹੈ, ਸਾਨੂੰ ਜਾਨਵਰਾਂ ਨੂੰ ਕਿਹੜਿਆਂ ਤੋਂ ਵਿਪਤਾ ਦੇ ਵਿੱਚ ਪਾਇਆ ਪਿਆ। ਸਹੀ ਹੈ, ਇਸ ਤਰ੍ਹਾਂ ਹੀ ਹੈ ਬਿਲਕੁਲ। ਉਹ ਪੰਛੀ ਜਿਹੜਾ ਹੈ ਉਹ ਨੇਚਰ ਹੈ, ਔਰ ਨੇਚਰ ਅਸੀਂ ਸਮਝਦੇ ਹਾਂ ਕਿ ਬੜੀ ਇਨਡਿਫਰੈਂਟ ਹੁੰਦੀ ਹੈ, ਕਿਉਂ ਭਾਈ? ਹਾਂ ਜੀ। ਇੱਥੇ ਉਹ ਕਹਿ ਰਿਹਾ ਕਿ ਵੀ ਇਹ ਸਾਰੇ ਜਿਹੜੇ ਖਿਲਾਰੇ ਨੇ, ਮਾਮਲੇ ਨੇ, ਝਗੜੇ ਨੇ, ਇਹ ਤੇ ਬੰਦਿਆਂ ਦੇ ਖੜੇ ਕੀਤੇ ਨੇ, ਸਾਡਾ ਉਹਦੇ 'ਚ ਕੋਈ ਰੋਲ ਨਹੀਂ ਗਾ। ਨਾ ਅਸੀਂ ਇਹ ਮਾਮਲੇ ਸ਼ੁਰੂ ਕਰਨ 'ਚ ਗਿਆ ਤੇ ਨਾ ਅਸੀਂ ਮਾਮਲੇ ਖਤਮ ਕਰਨ 'ਚ ਗਿਆ। ਤੇ ਹਾਫਜ਼ਾ ਸਾਡਾ ਸਮਾਨ ਕੋਈ ਲੈਣਾ ਦੇਣਾ ਨਹੀਂ ਗਾ, ਤੁਸੀਂ ਸਾਨੂੰ ਕਿਹੜੇ ਮਾਮਲਿਆਂ 'ਚ ਸਿਆਪਿਆਂ 'ਚ ਪਾ ਰਹੇ ਆ। ਦੈਟ ਇਜ਼ ਇੰਟਰਸਟਿੰਗ ਗੱਲ। ਕਿਉਂ ਡਾਕਟਰ ਸਾਹਿਬ? ਹਾਂਜੀ, ਨਾਲ ਇਹ ਵੀ ਗੱਲ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਸਾਹਿਬ ਸਾਹਿਬ, ਕਿ ਨੇਚਰ ਜਿਹੜੀ ਆ ਜਾਂ ਪੰਛੀ ਜਾਨਵਰ ਨੇ, ਇਹ ਕੋਈ ਬੇਜਾਨ ਚੀਜ਼ਾਂ ਨਹੀਂ ਗੀਆਂ। ਦੇ ਆਲਸੋ ਹੈਵ ਰਿਐਕਸ਼ਨਸ ਐਂਡ ਰਿਸਪੌਂਸਿਸ। ਨੇਚਰ ਇਜ਼ ਲਾਈਵ ਐਂਡ ਵੈਲ ਰਿਸਪੌਂਡਸ ਟੂ ਐਵਰੀਥਿੰਗ। ਇਹਨੂੰ ਕਾਂ ਨੂੰ ਇਹ ਨਹੀਂ ਸਿਰਫ ਦਿਖਾਇਆ ਕਿ ਮੈਸੇਜ ਆ ਗਿਆ ਤੇ ਲੈ ਗਿਆ ਤੇ ਉਧਰ ਚਲ ਗਿਆ, ਉਧਰ ਚਲ ਗਿਆ। ਇਹਦੀਆਂ ਆਪਣੀਆਂ ਖੁਦ ਫੀਲਿੰਗਸ ਨੇ ਕਾਂ ਦੀਆਂ। ਇਹਦੇ ਵਿੱਚ ਨੇਚਰ ਦੀ ਸਾਰੀ, ਜਦੋਂ ਤੁਸੀਂ ਗੱਲ ਕਰ ਰਹੇ ਹੋ, ਰਿਸਪੌਂਡ ਕਰਦੀ ਹੈ ਹਰ ਚੀਜ਼। ਠੀਕ ਕਹਿ ਰਹੇ ਹੋ, ਮੇਰਾ ਬਿਲਕੁਲ ਠੀਕ ਕਹਿ ਰਹੇ ਹੋ। ਮੇਰਾ ਮਤਲਬ ਜੀ ਕਿ ਨੇਚਰ ਮਹਿਸੂਸ ਕਰਦੀ ਹੈ, ਰਿਸਪੌਂਡ ਕਰਦੀ ਹੈ, ਲੇਕਿਨ ਉਹ ਇਸ ਤਰ੍ਹਾਂ ਇਨਵੋਲਵ ਨਹੀਂ ਹੁੰਦੀ ਡਾਇਰੈਕਟ ਹਿਊਮਨ ਇੰਟਰੈਕਸ਼ਨ, ਇਸ ਤਰ੍ਹਾਂ ਡਾਇਰੈਕਟ ਨਹੀਂ ਕਰਦੀ ਜਿਵੇਂ ਅਸੀਂ ਫੇਬਲਸ 'ਚ ਕਹਿੰਦੇ ਹਾਂ ਕਿ ਜੀ ਜਿੰਨ ਆ ਗਈ ਜਾਂ ਜਿੰਨ ਭੂਤ ਆ ਗਏ, ਚੁੜੇਲਾਂ ਆ ਗਈਆਂ। ਨੇਚਰ ਐਕਟ ਕਰਦੀ ਹੈ, ਰਿਐਕਟ ਕਰਦੀ ਹੈ ਔਨ ਇਟਸ ਓਨ।
ਮੇਰਾ ਖਿਆਲ ਸੀ, ਇਸ ਤਰ੍ਹਾਂ ਮੈਂ ਕਹਿਣਾ ਚਾਹ ਰਿਹਾ ਸੀ ਸ਼ਾਇਦ। ਤੇ ਉਹ ਕਹਿ ਰਿਹਾ ਕਿ ਅਸੀਂ ਵੇਖਨੇ ਆ, ਅਸੀਂ ਦੇਖਨੇ ਆ, ਅਸੀਂ ਰਿਐਕਟ ਕਰਨਾ, ਪਰ ਅਸੀਂ ਇੰਟਰਫੇਅਰ ਨਹੀਂ ਕਰਦੇ। ਤੇ ਹੂੰ you have assigned us a very noble task of intervening into very delicate human affairs। ਔਰ ਹੂੰ ਅਗਰ ਉਹ ਹਿਊਮਨ ਅਫੇਅਰ ਜਿਹੜਾ ਵੀ ਉਹ ਟ੍ਰੈਜੇਡੀ ਹੈ, ਤੇ ਆਫ ਕੋਰਸ ਉਹ ਰਿਐਕਟ ਕਰੇਗਾ, ਤੇ ਉਹਨੂੰ ਵੀ ਪੇਨ ਫੀਲ ਹੋਏਗੀ, ਸ਼ਾਇਦ ਇਹ ਕਹਿਣਾ ਚਾਹ ਰਿਹਾ ਹੋ। ਉਹ ਕਹਿ ਰਿਹਾ ਸਾਨੂੰ ਕਾਫਜ਼ਾ ਕਿਹੜੇ ਥਾਂ ਆ ਕੇ ਫਸਾਤਾ ਤੂੰ ਸਾਨੂੰ, ਹਾਂਜੀ, ਕਿਉਂਕਿ ਕਿੱਥੇ ਸਾਨੂੰ ਡਰੈਗ ਕਰੀ ਜਾ ਰਹੇ ਹੈ। ਜੀ ਹਾਂ ਮਤਲਬ ਜ਼ੁਬਾਨ ਦਿੱਤੀ ਨਾ ਉਹਨੂੰ, ਜ਼ੁਬਾਨ ਇੱਕ ਕਿਸਮ ਦੀ ਆਵਾਜ਼ ਦਿੱਤੀ ਹੈ ਕਾਂ ਨੂੰ ਵੀ, ਔਰ ਬੋਲ ਕੇ ਕਾਂ ਕਹਿ ਰਿਹਾ ਜੋ ਉਹਦੀਆਂ ਮਤਲਬ ਕਿ ਇੱਕ ਕਿਸਮ ਦਾ ਗਿਲਾ ਜਾਂ ਗੁੱਸਾ ਹੈਗਾ, ਉਹ ਬੋਲ ਕੇ ਕਹਿ ਰਿਹਾ ਕਿ ਤੁਹਾਨੂੰ ਕਿਸ ਹਾਂਜੀ ਥਾਂ 'ਤੇ ਫਸਾ ਛੱਡਿਆ ਸੂ। ਸਾਡਾ ਕੀ ਲੈਣਾ ਦੇਣਾ ਹੈਗਾ ਇਹਦੇ ਵਿੱਚ ਸਾਰੇ ਹਾਂ, ਲੜਾਈ। that's exactly what I'm saying, ਕਿ ਸਾਡਾ ਲੈਣਾ ਤਾਂ ਅਸੀਂ ਠੀਕ ਹੈ, we live, we watch, we act, we react, but we don't interfere। ਹਾਂ ਮੁਨੀਨ ਨਿਆਜ਼ੀ ਦਾ ਯਾਦ ਆ ਗਿਆ ਸੀ ਨਾ, ਸਾਰਾ ਅਸੀਂ ਪੜ੍ਹਿਆ ਸੀ ਪੂਰਾ ਕਲਾਮ, ਉਹ ਵੀ ਨੇਚਰ ਦੀਆਂ ਗੱਲਾਂ ਕਰਦੇ ਨੇ, ਤੇ ਲੇਕਿਨ ਕਹਿੰਦੇ ਨੇਚਰ ਇੰਟਰਫੇਅਰ ਨਹੀਂ ਕਰਦੀ। ਤੇ ਹੂੰ ਸ਼ਾਇਦ ਮੇਰਾ ਧਿਆਨ ਉਧਰ ਗਿਆ ਸੀ। ਅੱਛਾ ਜੀ, ਹਾਂ ਹਾਂ ਜੀ ਆਪਣਾ ਅਮਰਜੀਤ ਜੀ ਪੜੋ ਜੀ, ਕਿੰਨੇ ਸਹੀ ਸਾਹਿਬ ਨੇ ਮੈਂ ਪੜਨਾ। ਪੜ੍ਹਨਾ, ਹਾਂਜੀ ਮੈਂ ਸਾਹਿਬ ਪੜ੍ਹਨਾ। ਬਣ ਗਏ। 201 ਜੀ। ਕਾਂ ਦਾ ਬੁੱਚੇ ਅਪਰਨਾ, ਅਪੜਨਾ ਕਰਦਾ ਗਿਰੀਆਂ ਜ਼ਾਰੀਆਂ, ਬੁੱਚੇ ਵਿੱਚ ਗਿਆ, ਹਾਫਜ਼ ਬਰਖੁਰਦਾਰ ਦੀ ਮਸਜਿਦ ਲਈ ਪੁੱਛਾ, ਵਿੱਚ ਮਨਾਰੇ ਬੈਠ ਕੇ ਦਿੱਤਾ ਸਲਾਮ ਬੁਲਾ, ਗਲਿਆ ਪੀਲੂ ਸ਼ਾਇਰ ਦਾ ਆਇਆ ਤੇਰੇ ਨਾਂ। ਵਾਹ, ਆਇਆ ਤੇਰੇ ਦਾ ਦਾ ਸੌਰੀ, ਦਾ ਮੈਨੇ ਵੱਲ ਤਰਫ। ਜੀ ਤੇਰੇ ਵੱਲ ਆਇਆ। ਹਾਂ ਬੁੱਚੇ ਜਿਹੜਾ ਹੈ ਉਹ ਹਾਫਿਜ਼ ਬਰਖੁਰਦਾਰ ਦਾ ਪਿੰਡ ਹੈ। ਹੂੰ ਹੁਣ ਉਹਦੇ ਕੋਲ ਪਹੁੰਚ ਗਿਆ। ਗਿਰੀਆਂ ਜ਼ਾਰੀਆਂ ਬੜਾ ਸੋਹਣਾ ਲਫ਼ਜ਼ ਉਹਨੇ ਬਣਾਇਆ ਹੈ, ਪਿਓਰ ਫਾਰਸੀ ਦਾ ਲਫ਼ਜ਼ ਹੈ ਗਿਰੀਆਂ ਜ਼ਾਰੀਆਂ ਕਰਨਾ ਜਿਹੜਾ ਹੈ। ਹੁਣ ਰੋਣਾ ਰੋਣਾ ਨਹੀਂ ਲਿਖਿਆ, ਗਿਰੀਆਂ ਜ਼ਾਰੀ ਕੀਤੀ। ਜੀ ਕਾਂ ਜਿਹੜਾ ਹੈ ਗਿਰੀਆਜ਼ਾਰੀ ਦਾ ਕੀ ਮਤਲਬ ਕਹਿ ਰਹੇ ਤੁਸੀਂ? ਗਿਰੀਆਜ਼ਾਰੀ ਗਿਰੀਆਂ ਜ਼ਾਰੀ ਦਾ ਮਤਲਬ ਤੇ ਹੁੰਦਾ ਹੈ ਰੋਣਾ। ਰੋਣਾ ਧੋਣਾ। ਹਾਂ ਰੋਣਾ ਧੋਣਾ, ਬਹੁਤ ਦੇਖੋ, ਜ਼ਿਆਦਾ ਰੋਣਾ ਧੋਣਾ ਜਿਹੜਾ ਨਾ ਉਹ ਗਿਰੀਆਂ ਜ਼ਾਰੀ ਹੈ। ਕੁਝ ਮੈਂ ਐਡ ਕਰਨਾ ਚਾਹੁੰਦਾ। ਉਹ ਹਾਂ ਜੀ ਜਿਹੜਾ ਪਿੱਛੇ ਸੀ ਕਾਂ ਨੂੰ ਇਨਵੋਲਵ ਕੀਤਾ ਹੈ ਨਾ, ਪੰਛੀ ਹਾਂ ਗੱਤੇ ਜੀ ਕਾਜ਼ੀ ਹਾਫਜ਼ਾ ਕਿਹੜੇ ਥਾ, ਉਹ ਪਿੱਛੇ ਜਿਹੜਾ ਉਹਨੇ ਸ਼ਿਕਵਾ ਕੀਤਾ ਸੀ ਨਾ, ਤੇ ਜਿੱਦਾਂ ਮੈਂ ਜ਼ਿਕਰ ਕੀਤਾ ਸੀ ਕਿ ਉਹਨੂੰ ਪੇਨ ਫੀਲ ਹੋ ਰਹੀ ਹੈ ਸਾਰੇ ਕਿੱਸੇ ਤੋਂ ਇਨਵੋਲਵ ਹੋ ਕੇ, ਉਹ ਹੁਣ ਉਹ ਪੇਨ ਦੀ ਵਜ੍ਹਾ ਨਾਲ ਰੋ ਵੀ ਰਿਹਾ। ਉਹ ਅਗਲੇ ਇਹ ਦੇ ਚੋਂ ਦੱਸ ਦਿੱਤਾ ਕਿ ਭਾਈ ਡਾਕਟਰ ਹਾਂ ਜੀ ਹਾਂ ਇਹ ਸਹੀ ਹੈ। ਕਰਦਾ, ਹੁਣ ਰੋਣ ਲੱਗ ਪਿਆ ਕਿ ਵੀ ਇਹ ਕਿੱਸਾ ਐਡਾ ਦੁਖੀ ਹੈ, ਟ੍ਰੈਜਿਕ ਹੈ, ਕਿ ਮੈਂ ਇਨਵੋਲਵ ਹੋ ਕੇ ਹੁਣ ਮੇਰਾ ਹਾਲ ਹੋ ਗਿਆ ਕਿ ਆਈ ਐਮ ਫੀਲਿੰਗ ਦ ਪੇਨ ਜਿਹੜੀ ਹੈ ਉਹ ਇਸ ਪੂਰੇ ਕਿੱਸੇ ਤੋਂ। ਹਾਂ ਨਾਲੇ ਸ਼ਾਇਦ ਇਹ ਵੀ ਹੈ ਕਿ ਹੁਣ ਉਹ ਆਫਿਸ ਕੋਲ ਪਹੁੰਚਿਆ ਤੇ ਉਹਦਾ ਰੋਣਾ ਨਿਕਲ ਗਿਆ। ਹਾਂਜੀ ਹਾਂਜੀ, ਕਿਉਂਕਿ ਪੈਗਾਮ ਸੁਣਾਉਂਦਿਆ ਰਹੇਗਾ ਨਾ, ਹਾਂ ਪੂਰਾ ਨੇ ਕਿੱਸਾ ਨੇ ਕਹਿ ਨਹੀਂ, ਸਾਰਾ ਕਿੱਸਾ ਜਾ ਕੇ ਸੁਣਾ। ਉੱਥੇ ਮਸਜਿਦ ਚ ਉਹਨੇ ਪੁੱਛਿਆ ਜਾ ਕੇ, ਹਾਫਿਜ਼ ਬਰਖੁਰਦਾਰ ਦਾ ਪਿੰਡ ਹੈ, ਹਾਂਜੀ ਔਰ ਮਨਾਰਾ ਜਿਹੜਾ ਮਸਜਿਦ ਦੇ ਮਨਾਰੇ ਹੁੰਦੇ ਨੇ, ਉੱਥੇ ਬੈਠ ਕੇ ਉਹਨੇ ਸਲਾਮ ਪਹੁੰਚਾਇਆ ਉਹਨੂੰ, ਔਰ ਉਹਨੇ ਕਿਹਾ ਕਿ ਪੀਲੂ ਸ਼ਾਇਰ ਦਾ ਮੈਂ ਘੱਲਿਆ ਹੋਇਆ ਵਾਂ, ਭੇਜਿਆ ਹੋਇਆ ਵਾਂ, ਔਰ ਤੇਰੇ ਵੱਲ ਮੈਂ ਆਇਆ ਵਾਂ। ਅੱਛਾ, ਇਹ ਮੈਨੂੰ ਲੱਗਦਾ ਵੀ ਇਹ ਵਾਰਿਸ ਸ਼ਾਹ ਨੇ ਵੀ ਆਪਣਾ ਜਿਹੜਾ ਕਿੱਸਾ ਨਾ, ਉਹ ਇੱਕ ਪਿੰਡ ਦੀ ਮਸਜਿਦ 'ਚ ਜੰਡਿਆਲੇ ਬਹਿ ਕੇ ਲਿਖਿਆ ਸੀ। ਤੇ ਬੜੀ ਇੱਥੇ ਨਾ ਸਿਮਿਲੈਰਿਟੀਜ਼ ਆ ਰਹੀਆਂ ਨੇ ਥੋੜੀਆਂ ਥੋੜੀਆਂ। ਉਹ ਵੀ ਕਿਸੇ ਜਿਹੜੀ ਹੈ ਨਾ ਮਸਜਿਦ ਚ ਰਹਿੰਦਾ ਹੈ, ਜਾਂ ਉੱਥੇ ਇਮਾਮ ਮਸਜਿਦ ਹੈ। ਜੀ ਤੇ ਠੀਕ ਹੈ, ਇਹ ਸਿੰਪਲ ਹੈ। ਹਾਂ ਸਿੰਪਲ ਹੈ। ਅਗਲਾ ਅੱਗੇ ਚਲੋ ਜੀ, ਅੱਗੇ ਚਲੋ। ਅੱਛਾ, ਇਹ ਵੀ ਕਹਿ ਸਕਦੇ ਹਾਂ ਕਿ ਕਰਦਾ ਗਿਰੀਆਂ ਜ਼ਾਰ ਕਾਂ ਜਿਹੜਾ ਇੱਕ ਕਿਸਮ ਦਾ ਰੋਣਾ ਧੋਣਾ ਨਹੀਂ, ਇੱਕ ਕਿਸਮ ਦਾ ਗਰੰਬਲ ਕਰਦਾ, ਕੰਪਲੇਨ ਕਰਦਾ, ਕਿਉਂਕਿ ਪਹਿਲਾਂ ਹੀ ਅਸੀਂ ਦੇਖਿਆ ਕਿ ਉਹ ਜਿਹੜਾ ਆਲਰੇਡੀ ਉਹ ਅਪਸੈਟ ਹੈਗਾ ਕਿ ਮੈਨੂੰ ਕਿਹੜੇ ਕੰਮ 'ਚ ਪਾ ਦਿੱਤਾ ਤੁਸੀਂ, ਹਾਲੇ ਵੀ ਕੰਪਲੇਨ ਕਰਦਾ
ਰੋਣ ਧੋਣ ਦੀ ਬਜਾਏ ਮੇਰਾ ਖਿਆਲ ਗਰੰਬਲ ਕਰਦਾ ਉੱਥੇ ਉਹਦੇ ਪਿੰਡ ਪਹੁੰਚਿਆ ਮਸਜਿਦ 'ਚ। ਨਹੀਂ, ਇਹ ਜਿਹੜਾ ਲਫ਼ਜ਼ ਹੈ ਨਾ ਗਿਰਿਆਜ਼ਾਰੀ, ਇਹ ਪਿਓਰ ਹਾਂਜੀ। ਲਫ਼ਜ਼ ਦਾ ਮਤਲਬ ਹੈ ਐਕਸਟ੍ਰੀਮਲੀ ਰੋਣਾ ਦੁੱਖ ਦੇ ਚ। ਓਕੇ ਹਾਂ। ਆਈ ਸੀ। ਹਾਂ, ਇਹਦਾ ਮੀਨਿੰਗ ਐਗਜ਼ੈਕਟ ਇਹੀ ਹੈ। ਹੂੰ ਗਰੰਬਲਿੰਗ ਜਾਂ ਕੰਪਲੇਨ ਸਿੰਗਲ ਵੀ ਆ ਜਾਂਦਾ, ਗਿਰਿਆ ਵੀ ਆ ਜਾਂਦਾ, ਗਿਰਿਆ ਕਰਨਾ, ਰੋਣਾ, ਗਿਰਿਆ ਜ਼ਾਰੀ, ਬਹੁਤ ਜ਼ਿਆਦਾ ਔਰ ਨਾਰਮਲੀ ਮਿਜ਼ਰੇਬਲ ਹਾਲਤ ਹੋ ਜਾਣਾ ਰੋ ਰੋ ਕੇ। ਔਰ ਠੀਕ ਹੈ। ਨਾਰਮਲੀ ਅਮਰਜੀਤ ਜੀ, ਅਸੀਂ ਜੇ ਸਾਡੀ ਪੋਇਟਿਕ ਟ੍ਰੈਡੀਸ਼ਨ ਹੈ ਨਾ, ਉਹਦੇ ਚ ਅਸੀਂ ਗਿਰਿਆ ਜ਼ਾਰੀ ਮੋਸਟਲੀ ਉੱਥੇ ਯੂਜ਼ ਕਰਨਾ ਜਿੱਥੇ ਕੋਈ ਮਰ ਜਾਂਦਾ ਹੈ। ਹੂੰ ਤੇ ਜ਼ਾਤ ਦਾ ਮਤਲਬ ਹੁੰਦਾ ਹੈ ਬੈਨ ਕਰਨਾ। ਕਿਉਂ ਡਾਕਟਰ ਸਾਹਿਬ? ਗਿਰਿਆ ਹਾਂਜੀ ਹਾਂਜੀ ਯਾਨੀ ਕਿ ਹਾਂ। ਰੋਂਦਿਆਂ ਹੋਇਆਂ ਬੈਨ ਕਰਨਾ ਜਾਂ ਬੈਨ ਕਰਦਿਆਂ ਰੋਣਾ। ਤੇ ਮੋਸਟਲੀ ਇਹਨੂੰ ਜਿਹੜਾ ਪਰਸੈਪਸ਼ਨ ਆਉਂਦਾ, ਉਹ ਡੈਥ ਦਾ ਸੀਨ ਆਉਂਦਾ ਜਿਹਦੇ ਚ ਤੁਹਾਡੇ, ਠੀਕ ਹੈ। ਤੇ ਉਹ ਐਕਸਟ੍ਰੀਮਲੀ ਰੋ ਰਿਹਾ। ਇਹ ਦਿਖਾਇਆ ਕਿ ਉਹ, ਕਿਉਂਕਿ ਕਿੱਸਾ ਟ੍ਰੈਜਿਕ ਹੈ, ਤੇ ਉਹ ਦੁੱਖ ਚ ਉਹਦਾ ਰੋਣਾ ਨਿਕਲਦਾ ਪਿਆ ਵਾ, ਦੱਸਦੇ ਆ ਕਿ ਮੈਂ ਵੇਖ ਕੇ ਕੀ ਆ। ਔਰ ਆਖਰੀ ਜ਼ਾਹਰੀ ਗੱਲ ਹੈ, ਉਹ ਮਰ ਗਏ ਨੇ ਤੇ ਉਹ ਡੈਥਸ ਵੇਖ ਕੇ ਆਇਆ। ਤੇ ਮੇਰਾ ਖਿਆਲ ਹੈ ਪਹਿਲਾਂ ਵੀ ਆ ਚੁੱਕਾ ਸਟੋਰੀ ਵਿੱਚ ਕਿ ਜਿੱਥੇ ਮਿਰਜ਼ੇ ਨੂੰ ਸਾੜਿਆ ਗਿਆ, ਅੱਗ ਲਾ ਕੇ, ਜੰਡ ਦੇ ਉੱਤੇ ਨਾਲ ਪਰੇ ਕਾਂ ਬੈਠਾ ਦੇਖ ਵੀ ਰਿਹਾ ਸੀ ਸਭ ਕੁਝ। ਜੀ ਚਲੋ ਜੀ, ਅਗਲੀ ਪੜ੍ਹਦੇ ਹਾਂ ਜੀ ਫਿਰ। 202 ਕਲਾਮ ਹਾਫਿਜ਼। ਪਿਪਨੀਆਂ ਦਿਸਦੀਆਂ ਭਿੰਨੀਆਂ, ਹਾਲੋਂ ਹੋਇਆਂ ਬੇਹਾਲ, ਸੱਚ ਸੱਚ ਮੈਨੂੰ ਆਖ ਕੀ ਬਣ ਗਈ ਤੇਰੇ ਨਾਲ, ਕਰਸਾਂ ਹੁਕਮ ਖੁਦਾਈ ਦੇ ਮੁਸਤਹਬ ਸਵਾਲ। ਹਾਂਜੀ, ਔਰ ਔਖੇ ਲਫ਼ਜ਼ ਹੀ, ਲੇਕਿਨ ਤੁਸੀਂ ਬੜੇ ਸਹੀ ਪੜ੍ਹ ਗਏ ਹੋ। ਪਿਪਨੀਆਂ, ਪਿਪਨੀਆਂ ਮੈਨੇ ਪਲਕਾਂ ਜਾਂ ਜਿਮਨੀਆਂ, ਦਿਸਦੀਆਂ ਬਿਨੀਆਂ, ਬਿਨੀਆਂ ਮੈਨੇ ਗਿਲੀਆਂ ਭਿਜੀਆਂ ਹੋਈਆਂ, ਹਾਲੋ ਹੋਇਆ ਹੈ ਬੇਹਾਲ। ਉਹ ਕਾਂ ਨੂੰ ਕਹਿ ਰਹੇ ਨੇ ਹਾਫਿਜ਼ ਸਾਹਿਬ ਕਿ ਤੇਰੀਆਂ ਪਲਕਾਂ ਜਿਹੜੀਆਂ ਨੇ ਉਹ ਭਿੱਜੀਆਂ ਹੋਈਆਂ ਨੇ, ਹਾਲ ਤੇਰਾ ਬਹੁਤ ਭੈੜਾ ਹੈ। ਸੱਚ ਸੱਚ ਮੈਨੂੰ ਆਖ ਕੀ ਬਣੀ ਤੇਰੇ ਨਾਲ, ਕਰਸਾਂ ਹੁਕਮ ਖੁਦਾਈ ਕੇ, ਖੁਦਾ ਦਾ ਮੈਂ ਹੁਕਮ ਜਿਹੜਾ ਹੈ ਉਹ ਹੋਏਗਾ। ਮੁਸਤਹਿਬ ਸਵਾਲ, ਮੁਸਤਹਿਬ ਥੱਲੇ ਕਾਫੀ ਡਿਟੇਲ ਦਿੱਤੀ ਹੈ। ਇਹ ਲਫ਼ਜ਼ ਮੁਸਤਹਿਬ ਲਿਖਿਆ ਹੋਇਆ ਹੈ, ਪਰ ਮੁਸਤਜਾਬ ਵੀ ਹੋ ਸਕਦਾ ਹੈ। ਮੁਸਤਹਿਬ ਮੰਨ ਲਿਆ ਹੋਇਆ, ਪਸੰਦ, ਪਰਵਾਨਿਆ, ਮਨਜ਼ੂਰ। ਮੁਸਤਬਾਬ ਸੁਨਿਆ ਮੰਨਿਆ, ਜਿਹਦਾ ਜਵਾਬ ਮਿਲ ਜਾਏ। ਕਰਸਾ ਹੁਕਮ ਖੁਦਾਈ ਕੇ, ਖੁਦਾ ਜਿਹੜਾ ਹੈ ਉਹ ਆਪਣਾ ਹੁਕਮ ਕਰੇਗਾ। ਔਰ ਤੇਰਾ ਜਿਹੜਾ ਸਵਾਲ ਹੈ ਬੜਾ ਮੈਨੂੰ ਪਸੰਦ ਆਇਆ, ਬੜਾ ਚੰਗਾ ਲੱਗਾ ਮੈਨੂੰ। ਇਹ ਲਾਈਨ ਥੋੜੀ ਜਿਹੀ ਕੰਪਲਿਕੇਟਡ ਹੈ। ਕਰਸਾ ਹੁਕਮ ਖੁਦਾਈ ਕੇ, ਹਾਂਜੀ। ਮੇਰੇ ਕੋਲ ਪਿਪਨੀਆਂ ਆਈ ਲੈਸ਼ਿਜ਼ ਨੂੰ ਨਹੀਂ ਕਹਿੰਦੇ? ਹਾਂ ਨਹੀਂ, ਪਿਪਲੀਆਂ ਦੇ ਉਹੀ ਨੇ, ਪਲਕਾਂ ਹੀ ਨੇ, ਆਈ ਲੈਸ਼ਿਜ਼ ਹੀ ਨੇ। ਠੀਕ ਹੈ। ਆਖਰੀ ਲਾਈਨ ਜਿਹੜੀ ਹੈ ਮੁਸਤਹਿਬ, ਜਿਹੜਾ ਪਿਓਰ ਕੋਈ ਬਹੁਤ ਹੀ ਗੂੜਾ ਜਿਹਾ ਫਾਰਸੀ ਦਾ ਲਫ਼ਜ਼ ਹੈ, ਮੁਸਤਹਿਬ ਸਵਾਲ। ਦੇਖੋ ਨਾ, ਪਿਪਣੀਆਂ ਦਿਸਦੀਆਂ ਬਿੰਨੀਆਂ, ਹੁਣ ਜਿਹੜੇ ਪਿੱਛੇ ਉਹਨੇ ਗਿਰਿਆ ਜ਼ਾਰੀ ਕੀਤੀ ਸੀ ਨਾ ਕਾਂ ਨੇ, ਉਹ ਰੋ ਰੋ ਕੇ ਅੱਖਾਂ ਚ ਉਹਦੇ ਜਿਹੜੇ ਆਂਸੂ ਨਾਲ ਭਰੀਆਂ ਨੇ ਪਲਕਾਂ ਜਾਂ ਉਹ ਆਈਲੈਸ਼ਸ, ਇਹ ਹੁਣ ਉਹ ਕੰਟੀਨਿਊਸ਼ਨ ਚੱਲਦੀ ਪਈ ਹੈ। ਉਹਦੀ ਜਿਹੜੀ ਫਿਜ਼ੀਕਲ ਕੰਡੀਸ਼ਨ ਜਿਹੜੀ ਹੈ ਰੋ ਰੋ ਕੇ ਹੋਈ ਹੈ, ਤੇ ਉਹ ਪਰੇਸ਼ਾਨ ਹੈ ਕਿ ਤੇਰੇ ਨਾਲ ਬਣੀ ਕੀ, ਇੰਨਾ ਤੇਰਾ ਹਾਲ ਭੈੜਾ ਕਿਉਂ ਹੈ। ਤੇ ਮੈਂ ਰੱਬ ਤੇ ਦੁਆ ਕਰਾਂਗਾ। ਮੇਰੇ ਖਿਆਲ ਹੁਕਮ ਦਾ ਮਤਲਬ ਇੱਥੇ ਦੁਆ ਵੀ ਲੱਗਾ ਸੀ, ਕਿ ਮੈਂ ਕਰ ਸਾਂ ਹੁਕਮ ਖੁਦਾਈ ਦੇ, ਕਿ ਮੈਂ ਸਵਾਲ ਕਰਾਂਗਾ ਅੱਲਾ ਨੂੰ, ਔਰ ਅੱਲਾ ਹੁਕਮ ਦੇਵੇਗਾ ਕਰ ਸਾਂ, ਕਿ ਸਵਾਲ ਕਰਾਂਗਾ ਹੁਕਮ ਖੁਦਾਈ ਦੇ ਤੇ ਤੁਹਾਨੂੰ ਉਹਦਾ ਜਵਾਬ ਮਿਲ ਜਾਏਗਾ। ਸ਼ਾਇਦ ਮੈਨੂੰ ਇਸ ਤਰ੍ਹਾਂ ਕੁਝ ਸਮਝ ਲੱਗੀ ਹੈ।
ਹਾਂ ਜਾਂ ਮੇਰਾ ਸਵਾਲ ਜਿਹੜਾ ਹੈ ਨਹੀਂ, ਸਵਾਲ ਤੇ ਉਹ ਖੁਦਾ ਲੈ ਨੂੰ ਕੇ ਆਇਆ ਨਾ। ਹਾਂ, ਮੇਰਾ ਖਿਆਲ ਸੀ ਕਿ ਸਵਾਲ ਉਹ ਲੈ ਕੇ ਆਇਆ, ਕਿ ਵੀ ਉਹਦਾ ਸਵਾਲ ਹੈ ਕਿ ਤੂੰ ਇਹ ਕਿੱਸਾ ਲਿਖ, ਤੇ ਉਹਨੇ ਕਿਹਾ ਕਿ ਮੈਂ ਸ਼ਾਇਦ ਮੇਰਾ ਧਿਆਨ ਇੱਧਰ ਵੀ ਗਿਆ ਸੀ ਇਸ ਲਾਈਨ 'ਚ। ਖੁਦਾ ਤੋਂ ਸਵਾਲ ਕਰਾਂਗਾ, ਖੁਦਾ ਵੱਲ ਵੇਖਾਂਗਾ ਕਿ ਖੁਦਾ ਕੀ ਹੁਕਮ ਕਰਦਾ ਹੈ। ਜੀ ਜੀ। ਲੇਕਿਨ ਮੁਸਤਹਿਬ ਸਵਾਲ, ਤੇਰਾ ਸਵਾਲ ਬੜਾ ਸਹੀ ਹੈ। ਹਾਂਜੀ। ਹੂੰ ਤੇ ਠੀਕ ਹੈ। ਲੇਕਿਨ ਲਾਈਨਾਂ ਬੜੀਆਂ ਖੂਬਸੂਰਤ ਨੇ। ਪਿਪਣੀਆਂ ਦਿਸਦੀਆਂ ਭਿੰਨੀਆਂ, ਹਾਲੋਂ ਹੋਇਆਂ ਬੇਹਾਲ, ਸੱਚ ਸੱਚ ਮੈਨੂੰ ਹਾਂ ਕੀ ਬਣ ਇਹ ਗਈ ਬਹੁਤ ਤੇਰੇ ਸੋਹਣੀ ਨਾਲ। ਹੈ। ਲਾਈਨਾਂ ਬੜੀਆਂ ਖੂਬਸੂਰਤ, ਟਿੱਪਣੀਆਂ ਟਿੱਪਣੀਆਂ ਬਹੁਤ ਸੋਹਣੀ ਲਾਈਨ। ਬਹੁਤ ਸੋਹਣੀ ਲਾਈਨ ਹੈ, ਬਹੁਤ ਖੂਬਸੂਰਤ ਲਾਈਨ ਹੈ। ਪਿਪਣੀਆਂ ਦਿਸਦੀਆਂ ਭਿੰਨੀਆਂ, ਇਹ ਜਿਹੜੇ ਤਿੰਨ ਲਫ਼ਜ਼ ਜੁੜੇ ਨੇ ਆਪਸ ਵਿੱਚ, ਬਿਊਟੀਫੁਲ। ਹੂੰ ਜੀ ਅੱਛਾ, ਅਮਰਜੀਤ। ਅਗਲਾ ਜੀ ਹੈਗਾ 203 ਜਵਾਬ ਕਾਂ। ਕੱਲਿਆ ਪੀਲੂ ਸ਼ਾਇਰ ਦਾ ਆਇਆ ਤੇਰੇ ਤੀਕ, ਨਾਲ ਸਬਬਾਂ ਆਈ ਕੇ ਡਿੱਠੀ ਆਣ ਮਸੀਤ। ਅਸਾਂ ਕੀ ਲੱਗੇ ਪੰਛੀਆਂ ਆਦਮੀ ਨਾਲ ਰਫੀਕ, ਹਾਫਜ਼ਾ ਕਿੱਸਾ ਜੋੜਨਾ ਸਾਹਿਬਾਂ ਦਾ ਤਹਿਕੀਕ। ਜਵਾਬ ਦੇ ਰਿਹਾ ਕਾਂ। ਹਾਫਜ਼ ਨੇ ਗੱਲ ਕੀਤੀ ਹੈ, ਫਿਰ ਕਹਿੰਦਾ ਪੀਲੂ ਸ਼ਾਇਰ ਨੇ ਭੇਜਿਆ ਮੈਨੂੰ ਤੇਰੇ ਕੋਲ ਆਇਆ, ਨਾਲ ਸਬਬਾਂ। ਸਬਬੀ ਮੈਨੇ ਹੁੰਦਾ ਇਤਫਾਕ ਨਾਲ, ਸਬਬ ਨਾਲ ਕੋਈ ਚਾਂਸ ਮਿਲ ਗਿਆ, ਮੈਂ ਮਸੀਤ ਦੇਖੀ। ਅਸਾਂ ਕੀ ਲੱਗੇ ਪੰਛੀਆਂ ਆਦਮੀ ਨਾਲ ਰਫੀਕ, ਆਦਮੀ ਦੇ ਜਿਹੜੇ ਬੰਦਿਆਂ ਦੇ ਨਾਲ, ਬੰਦਿਆਂ ਦੇ ਸਾਂਗੇ ਨੇ, ਉਹਨਾਂ ਦੀਆਂ ਦੋਸਤੀਆਂ ਨੇ। ਰਫੀਕ ਦੋਸਤ ਸਾਥੀ, ਹਾਫਜ਼ ਕਿੱਸਾ ਜੋੜਨਾ, ਸਾਹਿਬਾਂ ਦਾ ਤਹਿਕੀਕ, ਤਹਿਕੀਕ ਕਰਕੇ, ਸੱਚ ਠੀਕ ਸਾਬਤ ਕਰਕੇ, ਪਰਚੋਲ ਕਰਕੇ, ਪੱਕਾ ਕਰਕੇ, ਸਹੀ ਸਹੀ। ਹਾਫਜ਼ ਸਾਹਿਬ ਤੁਸੀਂ ਹੁਣ ਉਹਦਾ ਕਿੱਸਾ ਜੋੜਨਾ। ਤੈਨੂੰ ਯਾਦ ਹੈ ਪਿੱਛੇ ਮੈਂ ਕਿਹਾ ਸੀ ਕਿ ਕਾਂ ਸ਼ਿਕਵਾ ਕਰਦਾ ਪਿਆ ਵੇ ਕਿ ਮੈਨੂੰ ਤੁਸੀਂ ਹਿਊਮਨ ਅਫੇਅਰਸ ਦੇ ਵਿੱਚ ਇਨਵੋਲਵ ਕਰਦੇ ਪਏ ਹੋ, ਮੈਂ ਨੇਚਰ ਹਾਂ। ਬਾਰ ਬਾਰ ਕਹਿ ਰਿਹਾ ਹੋਇਆ, ਬਾਰ ਬਾਰ ਹਾਂ, ਕਹਿ ਔਰ ਇੱਥੇ ਉਹਨੇ ਡਾਇਰੈਕਟ ਹੀ ਕਹਿਤਾ ਕਿ ਅਸੀਂ ਰਹਿੰਦੇ ਐਸੇ ਫਿਜ਼ੀਕਲ ਵਰਲਡ 'ਚ ਜਿੱਥੇ ਬੰਦੇ ਵੀ ਰਹਿੰਦੇ ਨੇ, ਅਸੀਂ ਵੀ ਰਹਿੰਦੇ ਹਾਂ, ਅਸੀਂ ਦੇਖਣੇ ਵੀ ਹਾਂ, ਲੇਕਿਨ ਸਾਨੂੰ ਕੋਈ ਡਰੈਗ ਨਹੀਂ ਕਰਨਾ ਚਾਹੀਦਾ ਕਿਸੇ ਨੂੰ, ਕਿਉਂਕਿ ਇਹ ਇਨਸਾਨਾਂ ਦਾ ਆਪਸ ਦੇ ਮਾਮਲੇ ਨੇ, ਬੰਦੇ ਦਾ ਬੰਦੇ ਨਾਲ ਮਾਮਲਾ ਹੈ, ਤੇ ਅਸੀਂ ਇਨਵੋਲਵ ਨਹੀਂ ਹੋਣਾ ਚਾਹੁੰਦੇ। ਤੇ ਅਸੀਂ ਇਨਵੋਲਵ ਹੋ ਕੇ ਵੇਖ ਲਿਆ ਕਿ ਇਹਦੇ ਵਿੱਚ ਦੁੱਖ ਹੀ ਦੁੱਖ ਹੈ। ਪਿਪਣੀਆਂ ਦਿਸਦੀਆਂ ਭਿੰਨੀਆਂ, ਐਵੇਂ ਇਸ਼ਾਰਾ ਕਰਦਾ ਹਾਫਿਜ਼ ਸਾਹਿਬ ਇਹ ਵੀ ਕਿ ਇਨਸਾਨ ਦੀ ਦੁਨੀਆ ਜਿਹੜੀ ਹੈ ਉਹ ਗਿਰਿਆਜ਼ਾਰੀ ਹੈ, ਉਹ ਦੁੱਖ ਹੈ। ਔਰ ਅਸੀਂ ਜਾਣਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜੀ ਗ੍ਰੇਟ ਲਿਟਰੇਚਰ ਹੈ ਉਹ ਪੇਨ, ਸਫਰਿੰਗ ਤੇ ਬਿਰੂ ਦੇ ਬਾਰੇ ਲਿਖਿਆ ਗਿਆ ਹੈ। ਤੇ ਉਹ ਕਾਂ ਦੇ ਰਾਹੀਂ ਉਹ ਇਹ ਵੀ ਇੱਕ ਇਨਸਾਨ ਦੀ ਜਿਹੜੀ ਮਿਜ਼ਰੀ ਹੈ ਫਿਜ਼ੀਕਲ ਵਰਲਡ ਦੇ ਵਿੱਚ, ਔਰ ਸਮਾਜ ਦੇ ਜਿਹੜੇ ਜ਼ੁਲਮ ਨੇ ਤੇ ਰੀਤ ਰਿਵਾਜ ਨੇ, ਕਿ ਕਿਸ ਤਰ੍ਹਾਂ ਇੱਕ ਇਨਸਾਨ ਦੂਜੇ ਇਨਸਾਨ ਨਾਲ ਕਰਦਾ ਪਿਆ, ਔਰ ਇੰਨਾ ਜ਼ੁਲਮ ਹੋ ਰਿਹਾ ਕਿ ਇੱਕ ਨੇਚਰ ਜਿਹੜੀ ਕਿ ਕਹਿ ਰਹੀ ਹੈ ਕਿ ਮੈਂ ਇਨਵੋਲਵ ਨਹੀਂ ਹੁੰਦੀ, ਉਹਦੀ ਅੱਖਾਂ 'ਚੋਂ ਵੀ ਅਥਰੂ ਆ ਗਏ ਨੇ। ਸ਼ਾਇਦ ਇਹ ਵੀ ਇੱਕ ਮੈਨੂੰ ਐਲੀਮੈਂਟ ਇਹਦੇ 'ਚ ਨਜ਼ਰ ਆਇਆ, ਕਾਂ ਨੂੰ ਪਾ ਕੇ ਕਾਂ ਨੂੰ ਰੁਹਾਣਾ ਜਿਹੜਾ ਉਹ ਇਹਦੇ ਕਿੱਸੇ ਨੂੰ, ਹਾਫਿਜ਼ ਬਰਖੁਰਦਾਰ ਦੇ ਕਿੱਸੇ ਨੂੰ ਐਲੀਵੇਟ ਕਰਨਾ ਵੇ ਕਿ ਕਿੱਡਾ ਵੱਡਾ ਜ਼ੁਲਮ ਹੋਇਆ ਇੱਕ ਇਨਸਾਨ, ਔਰ ਕੀਤਾ ਇਨਸਾਨ ਨੇ ਇਨਸਾਨ ਦੇ ਨਾਲ ਹੈ। ਔਰ ਕਾਂ ਇਜ਼ ਓਨਲੀ ਜਿਹੜਾ ਨਾ ਰਿਮੋਟ ਬਾਹਰ ਹੋ ਕੇ ਸਾਰਾ ਵੇਖ ਕੇ, ਲੇਕਿਨ ਮੈਂ ਪੇਨ ਮਹਿਸੂਸ ਕੀਤਾ ਫਿਰ ਵੀ ਨਹੀਂ ਰਹਿ ਸਕ ਰਿਹਾ ਉਹ। ਆਈ ਥਿੰਕ ਦੈਟ ਇਜ਼ ਇੰਟਰਸਟਿੰਗ। ਇਹ ਟੈਕਨੀਕ ਬੜੀ ਜ਼ਬਰਦਸਤ ਇਸਤੇਮਾਲ ਕਰ ਰਹੇ ਇੱਥੇ ਆਪ ਬਰਖੁਰਦਾਰ। ਹਾਂ ਕਾਂ ਜਿਹੜਾ ਨਾ ਬੜਾ ਥੋੜੇ ਸਾਹਮਣੇ ਆ ਸਿੰਬਲ, ਰਹੇ, ਆਵਾਜ਼ ਨਹੀਂ ਆ ਰਹੀ। ਇੱਕ ਸਿੰਬਲ ਬਣਾਇਆ ਉਹਨੇ ਹਾਂਜੀ, ਨੇਚਰ ਕਾਂ ਦਾ। ਨੂੰ, ਜਿਹੜਾ ਇੱਕ ਪਰਿੰਦੇ ਨੂੰ ਲੈ ਕੇ, ਤੇ ਉਹਨੇ ਕਨੈਕਸ਼ਨ ਜੋੜਿਆ ਜੀ ਪੀਲੂ ਦਾ ਤੇ ਹਾਫਿਜ਼ ਦਾ, ਔਰ ਕਹਾਣੀ ਨੂੰ ਹੀ ਅੱਗੇ ਲੈ ਕੇ ਗਿਆ ਉਹ ਕਾਂ। ਹਾਂ, ਕਾਫਕੇ ਮੈਂ ਦੀ ਯਾਦ ਆ ਗਈ ਦਕਰੋ, ਸ਼ਾਇਦ ਤੁਸੀਂ ਮੈਂ ਵੀ ਇਸ ਤਰ੍ਹਾਂ ਦੇਖਿਆ ਕਿ ਜਿਹੜੀ ਲਾਈਨ ਹੈ, ਅਸਾਂ ਕੀ ਲੱਗੇ ਪੰਛੀਆਂ ਆਦਮੀ ਨਾਲ ਰਫੀਕ, ਮੇਰਾ ਖਿਆਲ ਹੈ ਕਾਂ ਇੱਕ ਐਨੀਮਲ ਦੇ ਰਿਪਰੈਜ਼ੈਂਟੇਸ਼ਨ ਕਹਿ ਸਕਦੇ ਹਾਂ ਕਿ ਅਸੀਂ ਜਿਹੜੇ ਪੰਛੀ ਹਾਂ ਆਦਮੀਆਂ ਦੇ ਨਾਲ, ਆਦਮੀ ਦੀ ਦੁਨੀਆ, ਇਨਸਾਨਾਂ ਦੀ ਦੁਨੀਆ ਦੇ ਨਾਲ ਰਫੀਕ ਦਾ ਮਤਲਬ ਸਾਥੀ ਵੀ ਸਾਡੀ ਕੀ ਇਹਨਾਂ ਦੇ ਨਾਲ ਬਰਾਬਰੀ ਹੈ। ਇੱਕ ਕਿਸਮ ਦਾ ਨਹੋਰਾ
ਮਿਹਣਾ ਜਾਂ ਗਿਲਾ ਵੀ ਦਿਖਾਇਆ ਇਹਦੇ 'ਚ ਕਿ ਪੰਛੀਆਂ ਦਾ ਔਰ ਇਨਸਾਨਾਂ ਦਾ ਆਪਸ ਦੇ ਵਿੱਚ ਕੀ ਬਰਾਬਰੀ ਆ। ਇਹ ਕਾਂ ਤੇ ਕਹਿੰਦਾ ਜਿੱਦਾਂ ਕਿ ਅਸੀਂ ਤਾਂ ਸਿਰਫ ਜੀ ਸੁਨੇਹੇ ਲਿਜਾਣ ਤੇ ਲਿਆਉਣ ਵਾਲੇ ਹੈਗੇ ਆ, ਤੇ ਜੋ ਆਦਮੀ ਨੇ ਕਰਨਾ, ਇਨਸਾਨ ਨੇ ਕਰਨਾ, ਉਹ ਤੇ ਉਹਨੇ ਉਹੀ ਕਰਨਾ। ਸੋ ਮੇਰਾ ਖਿਆਲ ਇਹ ਇੱਕ ਕਿਸਮ ਦੀ ਕੰਪਲੇਨ ਵੀ ਕਹਿ ਸਕਦੇ ਹਾਂ, ਗਿਲਾ ਵੀ ਜਾਂ ਤਾਨਾ ਵੀ ਮਾਰਿਆ ਗਿਆ, ਜਾਂ ਤੁਸੀਂ ਕਹਿੰਦੇ ਟਿਚਕਰ ਕੀਤੀ ਆ ਕਿ ਹਾਫਿਜ਼ਾ ਤੂੰ ਇਸ ਕਿੱਸੇ ਨੂੰ ਬੜਾ ਸੋਚ ਸਮਝ ਕੇ, ਖੋਜ ਕੇ, ਰਿਸਰਚ ਕਰਕੇ ਸਟੋਰੀ ਨੂੰ ਲਿਖਣਾ, ਪਰ ਅਸੀਂ ਪੰਛੀ ਜਿਹੜੇ ਆ ਉਹ ਤਾਂ ਸਿਰਫ ਸੁਨੇਹੇ ਲਿਆ ਜਾ ਸਕਦੇ ਆ, ਸਾਡੀ ਤੁਹਾਡੇ ਨਾਲ ਕੋਈ ਬਰਾਬਰੀ ਨਹੀਂ। ਤੁਸੀਂ ਵੇਖੋ ਨਾ, ਇਸ ਵਕਤ ਤੱਕ ਕਾਂ ਸਿੰਬੋਲਿਕਲੀ ਸਟੈਬਲਿਸ਼ ਹੋ ਚੁੱਕਿਆ ਹੈ, ਸਿੰਬਲ ਆਫ ਸੈਂਡਿੰਗ ਐਂਡ ਰਿਸੀਵਿੰਗ ਮੈਸੇजेस ਟ੍ਰੈਡੀਸ਼ਨ ਦੇ ਵਿੱਚ। ਉਹ ਟ੍ਰੈਡੀਸ਼ਨ ਚੱਲਦਾ ਪਿਆ ਇੱਥੇ, ਲੇਕਿਨ ਉਹ ਇੱਥੇ ਕਹਿ ਰਿਹਾ ਆਦਮੀ ਨਾਲ ਰਫੀਕ ਅਸਾਂ ਕੀ ਲੱਗੇ ਪੰਛੀਆਂ, ਇੱਥੇ ਪੌਜ਼ ਕਰਦਾ ਜੋ ਮੈਨੂੰ ਸਮਝ ਲੱਗੀ। ਆਦਮੀ ਨਾਲ ਰਫੀਕ ਕਿ ਆਦਮੀ ਦਾ ਆਦਮੀ ਨਾਲ ਤਾਲੁਕ ਹੈ, ਉਹਨਾਂ ਦਾ ਆਪਸ ਚ ਇੰਟਰੈਕਸ਼ਨ ਹੈ, ਆਪਸ ਚ ਲੈਣ ਦੇਣ ਹੈ, ਆਪਸ ਚ ਮਾਮਲਾ ਹੈ। ਸਾਡਾ ਇਹਦੇ ਚ ਇਨਵੋਲਵ ਹੋਣਾ ਬਣਦਾ ਨਹੀਂ। ਸਾਡੀ ਦੁਨੀਆ ਪੰਛੀਆਂ ਦੀ ਐਨੀਮਲ ਕਿੰਗਡਮ ਹੈ। ਅਸੀਂ ਨੇਚਰ ਦੇ ਐਸ ਐਰ ਪਾਰ ਆ, ਜਿੱਥੇ ਅਸੀਂ ਇਹ ਗੁੱਡ ਈਵਲ ਤੇ ਇਹ ਜੰਨਤ ਦੋਜ਼ਖ ਸਵਰਗ ਨਰਕ ਦੇ ਸਾਰੇ ਮਾਮਲਿਆਂ ਤੋਂ ਆਜ਼ਾਦ ਆ। ਤੇ ਦੂਜੇ ਪਾਸੇ ਇੱਕ ਦੁਨੀਆ ਬੰਦਿਆਂ ਦੀ, ਜਿੱਥੇ ਬੰਦੇ ਬੰਦਿਆਂ ਨਾਲ ਡੀਲ ਕਰਦੇ ਨੇ, ਇਨਸਾਨ ਇਨਸਾਨਾਂ ਨੂੰ ਮੇਲ ਮਿਲਾਪ ਕਰਦੇ ਨੇ, ਇੰਟਰੈਕਸ਼ਨਸ ਕਰਦੇ ਨੇ, ਆਪਣੇ ਮੈਟਰਸ ਜਿਹੜੇ ਨੇ ਉਹ ਚਲਾਉਂਦੇ ਨੇ, ਆਪਣੇ ਮਾਮਲਾਤ ਜਿਹੜੇ ਨੇ। ਤੇ ਉਹ ਸ਼ਿਕਵਾ ਕਰਦਾ ਪਿਆ, ਪਰ ਸ਼ਿਕਵਾ ਕਰਨ ਦੀ ਵਜ੍ਹਾ ਇਹ ਵੇ ਕਿ ਸ਼ਿਕਵਾ ਕਰਨ ਦੀ ਵਜ੍ਹਾ ਇਹ ਵੇ ਕਿ ਉਹ ਇਨਵੋਲਵ ਹੋ ਕੇ ਉਹਨੂੰ ਦੁੱਖ ਹੀ ਮਿਲ ਰਿਹਾ, ਉਹਨੂੰ ਆਂਸੂ ਮਿਲਦੇ ਪਏ ਨੇ, ਉਹਨੂੰ ਨੀਰ ਮਿਲਦੇ ਪਏ ਨੇ, ਤਕਲੀਫ ਮਿਲਦੀ ਪਈ ਹੈ। that is the reason he is complaining ਕਿ ਵੀ ਤੁਹਾਡੀ ਦੁਨੀਆ ਦੇ ਇੱਥੇ ਦੁੱਖ ਹੀ ਦੁੱਖ ਹੈ। ਤੁਹਾਡੇ ਨਾਲ ਸਾਡੀ ਦੁਨੀਆ ਚੰਗੀ, ਜਿੱਥੇ ਅਸੀਂ ਬਿਲਕੁਲ ਤੁਹਾਡੇ ਤੋਂ ਬਿਹਤਰ ਅਸੀਂ ਰਹਿਣੇ ਪਏ ਹਾਂ, ਹਾਲਾਂਕਿ ਯੂ ਆਰ ਮਚ ਸਮਾਰਟਰ ਸਪੀਸ਼ੀ ਦੈਨ ਅਸ। ਇਹ ਬੜੀ ਵੱਡੀ ਟਿਚਕਰ ਇੱਥੇ ਮੈਨੂੰ ਲੱਗੀ ਡਾਕਟਰ ਸਾਹਿਬ। ਅੱਛਾ, ਅੱਗੇ ਇਹਦੇ ਚ ਇੱਕ ਤਾਂ ਗੱਲ ਕਰ ਰਹੇ ਹਾਂ ਕਿ ਪੰਛੀਆਂ ਦੀ ਤੇ ਜਾਨਵਰਾਂ ਦੀ ਆਪਸ ਵਿੱਚ ਕੰਪੈਰੀਜ਼ਨ ਦੀ ਗੱਲ ਕਰਦੇ ਹਾਂ, ਔਰ ਦੂਸਰੇ ਇੱਕ ਇਹ ਵੀ ਹੈ, ਬਾਬਾ ਫਰੀਦ ਜੀ ਲਿਖੀਏ, ਬਾਬਾ ਫਰੀਦ ਨੇ ਲਿਖਿਆ ਕਿ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਾ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਤੂੰ ਸੱਚੇ ਸਾਹਿਬਾ, ਇਹ ਖੁਦਾ ਤੂੰ ਕਿਸ ਜਗ੍ਹਾ ਦੇ ਉੱਤੇ ਆ ਤੇ ਅਸੀਂ ਕਿਸ ਜਗ੍ਹਾ ਦੇ ਉੱਤੇ। ਸਾਡੇ ਤੇ ਬਿਰਹਾ ਦੇ ਲੇਫ ਨੇ, ਵਾਣ ਦੇ ਦੁੱਖਾਂ ਦੇ ਵਾਣ ਦੇ ਖਟੋਲੇ ਬਣੇ ਪਏ ਨੇ, ਚਿੰਤਾ ਸਾਡੇ ਕੋਲ, ਸਾਡਾ ਜੀਣਾ ਔਰ ਤੁਹਾਡਾ ਸਾਹਿਬ ਦਾ ਜੀਣਾ। ਮੇਰੇ ਖਿਆਲ ਕੰਪੈਰੀਜ਼ਨ ਇਹ ਵੀ ਬਾਬਾ ਫਰੀਦ ਨੇ ਇੱਥੇ ਪਰਮਾਤਮਾ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਨੇਚਰ ਨੂੰ ਪਰਮਾਤਮਾ ਹੀ ਕਹਿੰਦੇ ਆ ਨਾ ਅਸੀਂ, ਬਿਲਕੁਲ ਸਹੀ ਕਹਿ ਰਹੇ ਹੋ। ਔਰ ਆਈ ਥਿੰਕ ਇੱਥੇ ਜਿਹੜਾ ਕਾਂ is representative of nature, ਪਰਮਾਤਮਾ, universal laws, universe, ਜਿਵੇਂ ਡਾਕਟਰ ਸਾਹਿਬ ਨਾਲ ਅਸੀਂ ਪੜ੍ਹਿਆ ਤੇ ਸਿੱਖਿਆ। that is interesting। ਲੇਕਿਨ ਇੱਕ ਮੈਂ ਗੱਲ ਕਰਨਾ ਚਾਹ ਰਿਹਾ ਸਾਂ ਬਸ ਹਟ ਕੇ ਥੋੜੀ ਜੀ, ਕਿ ਹੀਰ ਵਾਰਿਸ ਸ਼ਾਹ ਪੜ੍ਹ ਕੇ ਹਾਫਿਜ਼ ਬਰਖੁਰਦਾਰ ਨੂੰ ਪੜ੍ਹਨ ਦਾ ਬੜਾ ਫਾਇਦਾ ਹੋ ਰਿਹਾ, ਬੜਾ ਸਾਨੂੰ ਇੱਕ ਟਰੈਕ ਤੇ ਆਰਾਮ ਨਾਲ ਆ ਰਹੇ ਹਾਂ, ਮੈਨੂੰ ਲੱਗਦਾ ਪਿਆ ਜੀ। ਜ਼ੁਬੈਰ ਸਾਹਿਬ ਆਵਾਜ਼ ਨਹੀਂ ਆ ਰਹੀ, ਸਾਹਮਣੇ ਆ ਜਾਓ ਥੋੜਾ ਜਿਹਾ। ਇੱਕ ਹੈਲਪਲੈਸਨੈਸ ਹੈ, ਜਿਹੜਾ ਇਨਸਾਨ ਜਿਹੜਾ ਹੈ ਉਹ ਹਾਜ਼ਰ ਹੀ ਨਹੀਂ ਹੋ ਪਾ ਰਿਹਾ, ਤੇ ਉਹ ਕਾਨ ਜਿਹੜਾ ਨਾ ਉਹ ਮੈਸੇਜਿੰਗ ਕਰ ਰਿਹਾ। ਤੇ ਇਹ ਵੀ ਜਿਹੜੀ ਹੈ, ਇਹ ਵੀ ਹਾਫਿਜ਼ ਦੱਸ ਰਿਹਾ ਕਿ ਇੰਨੀ ਜ਼ਿਆਦਾ ਬੇਬਸੀ ਹੈ, ਔਰ ਇੱਕ ਟ੍ਰੈਜਡੀ, ਇੰਨੀ ਵੱਡੀ ਟ੍ਰੈਜਡੀ ਹੋਈ ਹੈ ਮਿਰਜ਼ੇ ਦੀ, ਸਾਹਿਬਾਂ ਦੀ, ਲੇਕਿਨ ਉਹ ਮੈਸੇਜਿੰਗ ਜਿਹੜੀ ਹੈ ਉਹ ਕਾਂ ਦੇ ਥਰੂ ਹੋ ਰਹੀ ਹੈ। ਬੰਦੇ ਕਿੱਥੇ ਨੇ? ਸਵਾਲ ਹੈ ਪੈਦਾ ਹੁੰਦਾ ਹੈ ਕਿ ਬੰਦੇ ਕਿੱਥੇ ਚਲੇ ਗਏ ਨੇ। ਮੈਨੂੰ ਕਰਬਲਾ ਦਾ ਵਾਕਿਆ ਯਾਦ ਆ ਗਿਆ। ਹਾਂ, ਮਤਲਬ ਇਹਦੀ ਜਿਹੜੀ ਪਰਿੰਦਿਆਂ ਦਾ ਆਵਣ, ਅੱਗੇ ਉਹ ਨੀਲੀ ਆਏਗੀ, ਤੇ ਜਾਨਵਰਾਂ ਦਾ ਆਵਣ ਤੇ ਇਨਸਾਨਾਂ ਦੀ ਐਬਸੈਂਸ,
ਇਹ ਮੇਰਾ ਖਿਆਲ ਹੈ ਜਿਹੜੀ ਉਹਦੀ ਬੰਦਿਆਂ ਦੀ ਕਰੂਐਲਿਟੀ ਹੈ, ਜਿਹੜਾ ਉਹਨਾਂ ਦਾ ਜ਼ੁਲਮ ਹੈ, ਜਬਰ ਹੈ, ਹਾਂਜੀ ਉਹ ਉਹਦੇ ਵੱਲ ਇਸ਼ਾਰਾ ਕਰ ਰਿਹਾ ਹੈ ਹਾਫਿਜ਼ ਬਰਖੁਦਾ। ਬਿਲਕੁਲ ਬਿਲकुल बिल्कुल बिल्कुल सही कह रहे हो, बिल्कुल कि ਇੰਨੇ जिन्हों ने ਜ਼ਾਲਮ ਔਰ ਜਾਬਰ ਨੇ ਕਿ ਉਹ ਹੁਣ ਇੱਕ ਦੂਸਰੇ ਨੂੰ ਦੱਸਣ ਜੋਗੇ ਵੀ ਨਹੀਂ ਰਹੇ ਕਿ ਅਸੀਂ ਕੀਤਾ ਕੀ ਹੈ। ਬਿਲਕੁਲ। ਔਰ ਦੇਖੋ ਵੈਸੇ ਇਨਫੈਕਟ ਹੁੰਦਾ ਵੀ ਇਸ ਨਾਲ, ਜਦੋਂ ਕੋਈ ਬੰਦਾ ਕਿਸੇ ਬੰਦੇ ਤੇ ਜ਼ੁਲਮ ਕਰਦਾ ਹੈ ਜਾਂ ਉਹਨੂੰ ਜਾਨੋਂ ਮਾਰ ਦਿੰਦਾ ਹੈ, ਮਾਰ ਕੇ ਇੱਕਦਮ ਉਹ ਕਿਸੇ ਨੂੰ ਦੱਸਦਾ ਨਹੀਂ, ਜਾ ਕੇ ਉਹ ਗਾਇਬ ਹੋ ਜਾਂਦਾ ਹੈ, ਬਲਕਿ ਉਹਨੂੰ ਵੀ ਗਾਇਬ ਕਰ ਦਿੰਦਾ ਜਿਹਨੂੰ ਮਾਰ ਦਿੰਦਾ, ਤਾਂ ਕਿ ਕਿਸੇ ਨੂੰ ਪਤਾ ਹੀ ਨਾ ਚੱਲੇ ਕਿ ਟ੍ਰੈਜਡੀ ਹੋਈ ਕੀ ਹੈ। ਹਾਂਜੀ ਹਾਂਜੀ। ਹਾਂਜੀ ਬੜੀ very interesting, very very interesting and very insightful। ਹਾਂਜੀ ਪੜ੍ਹੀਏ ਅੱਗੇ। ਹਾਂਜੀ ਚਲੋ ਜੀ। 204 ਕਲਾਮ ਨਸੀਬਾਂ। ਇਹ ਹੁਣ ਸੀਨ ਜਿਹੜਾ ਨਾ ਹੁਣ ਚੇਂਜ ਹੋ ਗਿਆ। ਹਾਂਜੀ ਹੁਣ ਆ ਗਿਆ ਬਕੀ ਤੇ। ਹਾਂਜੀ ਗੱਲ ਬਕੀ ਦੇ ਲੱਗ ਪਈ, ਰੋਵੇ ਮਿਰਜ਼ੇ ਦੀ ਮਾਂ, ਨੀਲੀਏ ਆਈਓ ਸਖਣੀ, ਹਾਏ ਹਾਏ ਹਾਏ, ਹੱਥੋਂ ਲਾਲ ਕੁਹਾ, ਵਾਹ। ਬਣੀ ਵੇਲੇ ਨਹੀਂ ਪੁਕੜੀ, ਲਾਨਤ ਤੇਰੇ ਭਾ, ਕੌਣ ਫਰੇਸੀ ਖਰਖਰੇ, ਕੌਣ ਖਤੇਸੀ ਘਾ, ਦਈ ਸੀ ਘਿਓ ਦਿਆਂ, ਦਈ ਸੀ ਘਿਓ ਦੀਆਂ ਨਾਲੀਆਂ, ਬੈਸੀ ਟੰਗ ਵਲਾ, ਵਾਹ। ਹਾਂ। ਹੁਣ ਕਲਾਮ ਨਸੀਬਾਂ ਹੈ, ਜਿਹੜੀ ਉਹਦੀ ਮਾਂ ਮਾਂ ਹੈ, ਬੱਕੀ ਮਿਰਜ਼ੇ ਦੀ ਘੋੜੀ ਦਾ ਨਾਂ ਹੈ। ਗੱਲ ਬੱਕੀ ਦੇ ਲਾਗ ਹੁਣ ਖਾਲੀ ਉਹ ਆਈ ਹੈ, ਨੀਲੀ ਖਾਲੀ ਆਈ ਹੈ, ਜ਼ਾਹਰ ਹੈ ਕਿ ਮਿਰਜ਼ਾ ਜਿਹੜਾ ਹੈ ਉਹ ਮਰ ਗਿਆ। ਇਹਦਾ ਮਤਲਬ ਹੀ ਹੈ ਕਿ ਉਹਦੇ ਗੱਲ ਲੱਗ ਕੇ ਰੋਈ ਹੈ ਮਿਰਜ਼ੇ ਦੀ ਮਾਂ, ਨੀਲੀਏ ਆਈਓ ਸਖਣੀ ਖਾਲੀ, ਹੱਥੋਂ ਲਾਲ ਕੁਹਾ, ਆਪਣੇ ਹੱਥੀਂ ਤੂੰ ਮੇਰਾ ਪੁੱਤਰ ਜਿਹੜਾ ਲਾਲ ਪਿਆਰਾ ਸੋਹਣਾ, ਉਹਨੂੰ ਤੂੰ ਜਿਹੜਾ ਹੈ ਕੁਹਾ ਦਿੱਤਾ ਹੈ, ਉਹਨੂੰ ਕਤਲ ਕਰ ਦਿੱਤਾ ਹੈ, ਉਹਨੂੰ ਮਾਰ ਦਿੱਤਾ ਗਿਆ। ਬਣੀ ਵੇਲੇ ਨਹੀਂ ਪੁਕਰੀ, ਲਾਨਤ ਤੇਰੇ, ਬਣੀ ਵੇਲੇ ਮੁਸੀਬਤ ਵੇਲੇ, ਜਿਹੜਾ ਹੈ ਮੁਸੀਬਤ ਦਾ ਜੇ ਵੇਲਾ ਹੈ, ਇਹ ਪੁਕਰਨਾ ਮਦਦ ਲਈ ਆਉਣਾ। ਹਾਂ ਬਣੀ ਵੇਲੇ ਮੈਂ ਕਿਹਾ ਕਿਹਦੀ ਹੋਰ ਤੇ ਮਤਲਬ ਹੀ ਦੇ ਲਈਏ। ਉਹਨਾਂ ਦੇ ਮੁਸ਼ਕਲ ਵੇਲੇ ਮੁਸੀਬਤ ਵਿੱਚ ਪੁਕਰੀ ਇਮਦਾਦ ਲਈ ਪਹੁੰਚੀ ਪੂਰੀ ਉਤਰੀ, ਮੁਸੀਬਤ ਵੇਲੇ ਤੂੰ ਮਦਦ ਲਈ ਨਹੀਂ ਆਈ। ਨੀਲੀ ਨੂੰ ਕਹਿ ਰਹੀ ਹੈ ਉਹਦੀ ਮਾਂ, ਲਾਨਤ ਤੇਰੇ ਭਾ, ਕੌਣ ਫਰੇਸੀ ਖਰਖਰੇ, ਖਰਖਰੇ ਹੈਗਾ ਘੋੜੀ ਨੂੰ ਸਾਫ਼ ਕਰਨ ਵਾਲਾ ਬੁਰਸ਼। ਮਿਰਜ਼ਾ ਹੁਣ ਚਲਾ ਗਿਆ ਤੇ ਉਹਨੂੰ ਕੌਣ ਹੁਣ ਉਹਨੂੰ ਸਾਫ਼ ਕਰਕੇ ਉਹਦੇ ਤੇ ਬੁਰਸ਼ ਫੇਰੇਗਾ, ਕੌਣ ਗਦੇਸੀ ਖਤੇਸੀ ਘਾਹ, ਕੌਣ ਘਾਹ ਪਾਏਗਾ ਉਹਨੂੰ। ਦੇਸੀ ਘਿਓ ਦੀਆਂ ਨਾਲੀਆਂ, ਘਿਓ ਦੀਆਂ ਨਾਲੀਆਂ ਜਿਹੜੀਆਂ ਨੇ, ਘਿਓ ਦੀਆਂ ਨਾਲੀਆਂ, ਨਾਲੀਆਂ ਜਿਨ੍ਹਾਂ ਨਾਲ ਘੋੜੇ ਦੇ ਮੂੰਹ ਵਿੱਚ ਘਿਓ ਪਾਇਆ ਜਾਂਦਾ ਹੈ, ਉਹ ਤੇਰੇ ਮੂੰਹ ਦੇ ਵਿੱਚ ਹੁਣ ਘਿਓ ਦੀਆਂ ਨਾਲੀਆਂ ਕੌਣ ਪਾਏਗਾ। ਬੈਸੀ ਟੰਗ ਵਲਾ, ਤੇਰੇ ਉੱਤੇ ਟੰਗ ਜਿਹੜੀ ਹੈ ਲੱਤ ਨੂੰ ਮੋੜ ਕੇ ਹੁਣ ਕੌਣ ਬੈਠੇਗਾ। ਟੰਗ ਵਲਾ ਕੇ ਸਵਾਰ ਦਾ ਇੱਕ ਲੱਤ ਰਕਾਬ ਵਿੱਚ ਰੱਖਣਾ ਤੇ ਦੂਜੀ ਲੱਤ ਉੱਤੋਂ ਫੇਰ ਕੇ ਘੋੜੇ ਉੱਤੇ ਚੜਨਾ। ਹੁਣ ਤੇਰਾ ਕੌਣ ਜਿਹੜਾ ਹੈ ਤੇਰੇ ਨਾਲ ਇਹ ਸਾਰੇ ਜਿਹੜੇ ਨੇ ਲਾਡ ਪਿਆਰ ਕਰੇਗਾ, ਔਰ ਉਹਨੂੰ ਅਕਿਊਜ਼ ਵੀ ਕਰ ਰਹੀ ਹੈ ਕਿ ਤੂੰ ਬਣੀ ਵੇਲੇ ਨਹੀਂ ਪੁਗਰੀ, ਮੁਸੀਬਤ ਵੇਲੇ ਨਹੀਂ ਤੂੰ ਮਦਦ ਕੀਤੀ, ਔਰ ਮੈਂ ਲਾਨਤ ਤੇਰੇ ਤੇ, ਤੂੰ ਇਹ ਕਿਸੇ ਕੰਮ ਨਹੀਂ ਆਈ। ਹਾਲਾਂਕਿ ਉਹ ਵਿਚਾਰੀ ਘੋੜੀ ਕੀ ਕਰ ਸਕਦੀ। ਜੀ ਹਾਂ ਇਹ ਉਹੀ ਮੇਰੇ ਖਿਆਲ ਹੈ ਉਹਦੀ ਮਾਂ ਜਦੋਂ ਘੋੜੀ ਸਖਣੀ ਮਿਰਜ਼ੇ ਤੋਂ ਬਿਨਾਂ ਘਰ ਪਹੁੰਚੀ ਆ, ਉਹ ਇੱਕ ਕਿਸਮ ਦੇ ਰੋ ਕੇ
ਕੀਰਨੇ ਪਾ ਰਹੀ ਨੇ। ਪੰਜਾਬ ਦੇ ਵਿੱਚ ਆਮ ਤੌਰ ਤੇ ਮਰਨ ਦੇ ਉੱਤੇ ਕੀਰਨੇ ਪਾਏ ਜਾਂਦੇ ਨੇ ਨਾ, ਅਖੀਰ ਨੇ ਵਹਿਨ ਕਰ ਰਹੀ ਹੈ। ਵੈਨ ਕਰ ਰਹੀ ਆ ਕਿ ਹੁਣ ਤੂੰ ਆ ਗਈ ਆ, ਤੇਰੇ ਤੇ ਕੌਣ ਬੈਠੂ ਤੇ ਕੌਣ ਤੈਨੂੰ ਖਰਖਰੇ ਦੇ ਨਾਲ ਸਾਫ਼ ਕਰੂ ਤੇ ਕੌਣ ਘਾਹ ਪਾਏਗਾ। ਦੇਸੀ ਘਿਓ ਦੀਆਂ ਨਾਲੀਆਂ ਹੁੰਦੀਆਂ ਨੇ, ਜਿਹੜਾ ਬਾਂਸ ਦਾ ਪੀਸ ਹੁੰਦਾ ਨਾ, ਉਹਨੂੰ ਕੱਟ ਕੇ ਥੋੜਾ ਅੱਗਿਓਂ ਸ਼ੇਪ ਜਿਹੀ ਦੇ ਕੇ ਉਹਦੇ 'ਚ ਪਾ ਕੇ ਕੋਈ ਜਿਹੜੀ ਵੀ ਜਾਨਵਰਾਂ ਡੰਗਰਾਂ ਨੂੰ ਦੇਣੀ ਹੁੰਦੀ ਚੀਜ਼, ਉਹਦੇ 'ਚ ਘਿਓ ਜਾਂ ਮਸਾਲੇ ਜਾਂ ਹੋਰ ਜਿਹੜੀਆਂ ਚੀਜ਼ਾਂ ਦਿੰਦੇ ਨੇ ਉਸ ਤਰ੍ਹਾਂ ਦਿੰਦੇ ਨੇ, ਮੂੰਹ ਦੇ ਵਿੱਚ ਪਾ ਦਿੰਦੇ ਨੇ, ਫਿਰ ਉਹ ਉਲਟ ਦਿੰਦੇ ਨੇ। ਤੇ ਇਹੀ ਆ ਮਤਲਬ ਕਿ ਇਹਦਾ ਮਤਲਬ ਇੱਕ ਕਿਸਮ ਦਾ ਬਿਲਕੁਲ ਵਹਿਣ ਪਾ ਰਹੀ ਹੈ। हाँ जी बिल्कुल सिंपल है सीन मेरा ख्याल है। हाँ जी, अगला आखिरी पढ़ लो जी। ਹਾਂਜੀ, ਅਗਲਾ ਹੈਗਾ ਕਿ 205 ਜਵਾਬ ਨੀਲੀ। ਨੀਲੀ ਆਹੀਂ ਮਾਰੀਆਂ ਨਿਬੜੇ ਕਰਦੀ ਵੈਣ, ਮੁਲਕ ਅਲਮੌਤ ਵੰਗਾਰਿਆ ਸੁਧ ਨਾ ਦਿੱਤੀ ਲੈਣ, ਮਿਰਜ਼ਾ ਮਾਰਿਆ ਵੈਰੀਆਂ ਸਿਆਲੀ ਹੋਇਆ ਚੈਨ, ਜਾਨ ਬਚਾ ਕੇ ਹਾਫਜ਼ਾ ਆਈਆਂ ਬਦਲਾ ਲੈਣ। ਨੀਲੀ ਆਹੀ ਮਾਰੀਆਂ, ਨੀਲੀ ਜਿਹੜੀ ਘੋੜੀ ਸੀ ਉਹਨੇ ਆਹਾਂ ਆਹਾਂ ਮਾਰ ਮਾਰ ਕੇ ਰੋ ਰਹੀ ਹੈ। ਨਿਬੜੇ ਕਰਦੀ ਵੈਨ, ਨਿਬੜੇ ਜਿਹੜਾ ਹੈ ਇੱਥੇ ਦੇ ਸੂਫੀ ਸਾਹਿਬ ਨੇ ਲਿਖਿਆ ਦਬੇ ਦਬੇ, ਲੇਕਿਨ ਇਹਨਾਂ ਨੇ ਜਿਹੜਾ ਅਸੀਂ ਪੜ੍ਹ ਰਹੇ ਹਾਂ ਉਹਦੇ ਵਿੱਚ ਲਿਖਿਆ ਬਰਾਬਰ ਦੇ, ਉਸੇ ਤਰ੍ਹਾਂ ਦੇ, ਉਹ ਵੀ ਉਸੇ ਤਰ੍ਹਾਂ ਦੇ ਵੈਨ ਕਰ ਰਹੀ ਹੈ ਜਿਵੇਂ ਉਹਦੀ ਮਾਂ ਕਰ ਰਹੀ ਹੈ। ਮੁਲਕੁਲ ਮੌਤ, ਮੌਤ ਦਾ ਫਰਿਸ਼ਤਾ ਨੇ ਵੰਗਾਰਿਆ, ਬੁਲਾਇਆ, ਮੌਤ ਦਾ ਫਰਿਸ਼ਤਾ ਆ ਗਿਆ ਸੀ ਮਿਰਜ਼ੇ ਦੀ ਜਾਨ ਲੈਣ, ਸੁੱਧ ਨਾ ਦਿੱਤੀ ਲੈਣ, ਕੋਈ ਹੋਸ਼ ਨਾ ਉਹਨੇ ਸਾਨੂੰ ਲੈਣ ਦਿੱਤੀ, ਸਾਨੂੰ ਕੋਈ ਹੋਸ਼ ਨਾ ਰਹੀ, ਅਸੀਂ ਅਲਰਟ ਨਾ ਹੋਏ। ਮਿਰਜ਼ਾ ਮਾਰਿਆ ਵੈਰੀਆਂ, ਦੁਸ਼ਮਣਾਂ ਨੇ ਮਿਰਜ਼ੇ ਨੂੰ ਮਾਰ ਦਿੱਤਾ, ਔਰ ਸਿਆਲਾਂ ਸਾਹਿਬਾਂ ਦਾ ਜਿਹੜਾ ਇਲਾਕਾ ਹੈ, ਸ਼ਹਿਰ ਹੈ, ਉੱਥੇ ਸਕੂਨ ਹੋ ਗਿਆ, ਚੈਨ ਹੋ ਗਿਆ ਕਿ ਅਸੀਂ ਮਿਰਜ਼ੇ ਨੂੰ ਮਾਰ ਦਿੱਤਾ, ਅਸੀਂ ਉਹਦਾ ਬਦਲਾ ਲੈ ਲਿਆ। ਜਾਨ ਬਚਾ ਕੇ ਹਾਫਜ਼ਾ ਆਈਆਂ ਬਦਲਾ ਲੈਣ, ਮੈਂ ਹੁਣ ਆਪਣੀ ਜਾਨ ਬਚਾ ਕੇ ਆਈ ਹਾਂ ਬਦਲਾ ਲੈਣ। ਹੁਣ ਨੀਲੀ ਜਵਾਬ ਦੇ ਰਹੀ ਹੈ, ਵਿੱਚ ਉਹਨੇ ਇੱਕ ਚੁੱਪ ਕਰਕੇ ਆਪਣਾ ਨਾਂ ਪਾ ਦਿੱਤਾ ਹਾਫਜ਼ ਨੇ। ਇਹ ਬੜੀ ਪੋਇਟਿਕ ਟੈਕਨੀਕ ਹੈ ਜਿਹੜੀ ਦਮੋਦਰ ਵੀ ਵਰਤਦਾ, ਵਾਰਿਸ ਸ਼ਾਹ ਵੀ ਵਰਤਦਾ। ਜਦੋਂ ਉਹ ਪਿੰਡ ਵਿੱਚੋਂ ਕੱਢਦੇ ਨੇ ਰਾਂਝੇ ਨੂੰ, ਤਖਤ ਹਜ਼ਾਰੇ ਤੋਂ ਕੱਢਦੇ ਨੇ, ਤੇ ਉਹ ਇੱਕ ਲਾਈਨ ਤੁਹਾਨੂੰ ਯਾਦ ਹੋਏਗੀ, ਰਾਂਝਾ ਹੋ ਵਾਰਿਸ ਹੋ ਤੁਰਿਆ ਰਾਂਝੇ ਵਰਗਾ, ਇਸ ਤਰ੍ਹਾਂ ਦੀ ਕੋਈ ਲਾਈਨ। ਵਾਰਿਸ ਸ਼ਾਹ ਕਹਿੰਦਾ ਮੈਂ ਵੀ ਉਹਦੇ ਵਰਗਾ ਹੀ ਹੋ ਗਿਆ, ਰਾਂਝੇ ਵਰਗਾ ਹੀ ਹੋ ਗਿਆ। ਉਹਨੇ ਆਪਣੇ ਜਿਹੜੇ ਕੱਛ ਵਿੱਚ ਜੁੱਤੀ ਮਾਰੀ ਹੋਈ ਹੈ ਤੇ ਉਹ ਜਾ ਰਿਹਾ ਛੱਡ ਕੇ ਰਾਂਝਾ ਆਪਣਾ। ਹੋ ਚਲਿਆ, ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜਿਹਾ। ਹਾਂ, ਰਾਂਝਾ ਹੋ ਤੁਰਿਆ ਉਹਦੇ ਵਾਰਿਸ ਸ਼ਾਹ ਨਾਲ ਕਹਿ ਨਾਲ ਹੈ ਰਿਹਾ। ਨਾ, ਉਹ ਤੇ ਰਾਂਝੇ ਦੇ ਨਾਲ ਨਾਲ ਕਮੈਂਟਰੀ ਵੀ ਕਰ ਰਿਹਾ ਜਿਵੇਂ ਹਾਫਜ਼ ਕਰ ਰਿਹਾ। ਉਹ ਕਹਿ ਰਿਹਾ, ਵਾਰਿਸ ਸ਼ਾਹ ਕਹਿ ਰਿਹਾ ਮੈਂ ਵੀ ਉਹਦੇ ਵਾਂਗਰ ਜੁੱਤੀ ਕੱਛ ਚ ਮਾਰ ਕੇ ਤੁਰ ਪਿਆ, ਕਿਉਂਕਿ ਮੈਂ ਤਾਂ ਕਿੱਸਾ ਕਰਦਾ, ਜੇ ਮੈਂ ਉਹਨੂੰ ਛੱਡਦਾ ਮੈਂ ਕਿੱਸਾ ਕਿੱਥੋਂ ਕਰਾਂਗਾ। ਜੀ ਤੇ ਇਹ ਜਾਨ ਬਚਾ ਕੇ ਹਾਫਜ਼ਾ, ਇੱਥੇ ਲੱਗਦਾ ਕਿ ਹਾਫਜ਼ ਵੀ ਚਾਹ ਰਿਹਾ ਕਿ ਬਦਲਾ ਲਿਆ ਜਾਏ, ਆਈ ਆ ਬਦਲਾ ਲੈਣ। ਅੱਛਾ, ਇਸ ਬੰਦੇ ਜਿਹੜੀ ਮੈਨੂੰ ਚੀਜ਼ ਇੰਟਰਸਟਿੰਗ ਲੱਗੀ ਹੈ, ਉਹ ਹੀ ਹੈ ਜਿਹੜੀ ਕਿ ਇੱਕ ਪ੍ਰੀਵੇਲਿੰਗ ਸਾਡਾ ਮਾਨਤਾ ਹੈ ਕਿ ਜੀ ਜਦੋਂ ਮੌਤ ਦਾ ਵਕਤ ਆ ਜਾਣਾ ਤੇ ਉਹ ਟਲ ਨਹੀਂ ਸਕਦਾ। ਤੇ ਇੱਥੇ ਨੀਲੀ ਇਹ ਕਹਿ ਰਹੀ ਹੈ ਕਿ ਵੀ ਇੱਕ ਪਾਸੇ ਤੋਂ ਕਹਿ ਰਹੀ ਕਿ ਵੀ ਜਿਹੜਾ ਮੌਤ ਦਾ ਫਰਿਸ਼ਤਾ ਸੀ ਉਹ ਲੈਣ ਆ ਗਿਆ ਸੀ, ਤੇ ਜਦੋਂ ਮੌਤ ਆ ਜਾਵੇ ਨਾ ਤੇ ਤੁਹਾਡੀ ਕੋਈ ਚਲਾਕੀ ਤੇ ਫੁਰਤੀ ਤੇ ਹੁਸ਼ਿਆਰੀ ਨਹੀਂ ਚੱਲਦੀ। ਤੇ ਹਾਂ, ਲੇਕਿਨ ਮਾਰਿਆ ਤੇ ਮੌਤ ਦੇ ਫਰਿਸ਼ਤੇ ਨੇ, ਲੇਕਿਨ ਉਹਦਾ ਸਬਬ ਜਿਹੜਾ ਸੀ ਉਹ ਬਣੇ ਵੈਰੀ ਸਿਆਲੀ। ਜਿਵੇਂ ਅਸੀਂ ਕਹਿੰਦੇ ਆ ਕਿ ਯਾਰ ਫਲਾਣਾ ਬੰਦਾ ਨਾ ਗੱਡੀ ਥੱਲੇ ਅੱਗ ਮਾਰ ਗਿਆ, ਉਹ ਕਹਿੰਦਾ ਯਾਰ ਉਹਦਾ ਟਾਈਮ ਆਇਆ ਸੀ। ਜਿਵੇਂ ਸਾਡਾ ਇੱਕ ਮਾਨਤਾ ਬੜੀ ਪੁਰਾਣੀ ਨਾ ਰਵਾਇਤੀ ਕਲਚਰ ਵਿੱਚ ਕਿ ਉਹਦਾ ਟਾਈਮ ਆਇਆ ਸੀ, ਜਾਂ ਜੀ ਉਹਦਾ ਮੌਤ ਦਾ ਫਰਿਸ਼ਤਾ ਆ ਗਿਆ ਸੀ ਲੈਣ ਉਹਨੂੰ, ਤੇ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਕੁਝ ਨਹੀਂ ਕਰ ਸਕਦੇ। ਤੇ ਇੱਥੇ ਨਾਲੇ ਨਾ ਉਹ ਇਹ ਵੀ ਅਕੀਦਾ ਹੈਗਾ ਨਾ ਕਿ
ਖੁਦਾ ਜਿਹੜੀ ਮੌਤ ਹੈ ਉਹ ਖੁਦਾ ਦੇ ਹੱਥ 'ਚ ਹੈ। ਹਾਂਜੀ, ਤੇ ਉਹ ਇੱਥੇ ਸ਼ਾਇਦ ਇਹਨੂੰ ਅੰਡਰਟੋਨ ਕਰਦਾ ਪਿਆ ਵੇ, ਛੇੜਛਾੜ ਕਰਕੇ, ਕਿ ਦੇਖੋ ਇੱਕ ਪਾਸੇ ਸਾਨੂੰ ਕਿਹਾ ਜਾਂਦਾ ਜੀ ਕਿ ਜ਼ੁਲਮ ਹੋਇਆ ਤੇ ਇਹ ਜ਼ਾਲਮ ਨੇ, ਤੇ ਦੂਜੇ ਪਾਸੇ ਕਿਹਾ ਜਾਂਦਾ ਨਹੀਂ ਨਹੀਂ ਇਹ ਜ਼ਾਲਮ ਨਹੀਂ ਹੈ, ਐਕਚੁਅਲੀ ਰੱਬੋਂ ਇੰਝ ਹੀ ਲਿਖੀ ਸੀ ਇਹਦੀ। ਸੋ ਦੈਟ ਇਜ਼ ਵੈਰੀ ਇੰਟਰਸਟਿੰਗ। ਉਹ ਇੱਥੇ ਟਿਚਕਰ ਕਰਦਾ ਪਿਆ ਵੀ ਸਾਡੇ ਜਿਹੜੇ ਆਊਟਡੇਟਡ ਪੁਰਾਣੇ ਘਿਸੇ ਪਿਟੇ ਰਿਲੀਜੀਅਸ ਬਿਲੀਫ ਸਾਡੇ ਤੱਕ ਪਹੁੰਚਾਏ ਗਏ ਨੇ। ਮੈਨੂੰ ਇਹ ਅੰਡਰਟੋਨ ਇਹਦੇ ਚ ਨਜ਼ਰ ਆਈ। ਹਾਂਜੀ, ਮੈਂ ਜਿਹੜੇ 4-5 ਬੰਦ ਜਿਹੜੇ ਆਏ ਨੇ ਜਿਹਦੇ ਚ ਦੇਖੋ ਇਨਸਾਨ ਦਾ ਔਰ ਕੁਦਰਤ ਦਾ ਜੋ ਕਿੰਨਾ ਇਮੋਸ਼ਨਲ ਜਾਂ ਫਿਜ਼ੀਕਲ ਰਿਲੇਸ਼ਨਸ਼ਿਪ ਦਿਖਾਇਆ ਹਾਫਿਜ਼ ਨੇ ਉਸ ਜ਼ਮਾਨੇ ਦੇ ਵਿੱਚ, ਕਿ ਕਿਸ ਤਰ੍ਹਾਂ ਪਰਿੰਦੇ ਨੇ ਸੁਨੇਹੇ ਲਿਜਾਂਦੇ ਨੇ, ਘੋੜੇ ਨੇ, ਊਂਟ ਨੇ, ਗਧੇ ਨੇ, ਸਾਰੇ ਮਤਲਬ ਕਿ ਇਨਸਾਨ ਨੇ ਉਹਨਾਂ ਨੂੰ ਟਰੈਵਲ ਲਈ ਵੀ ਤੇ ਟਰਾਂਸਪੋਰਟੇਸ਼ਨ ਲਈ ਵੀ, ਐਗਰੀਕਲਚਰ ਲਈ ਵੀ ਥਾਂ ਥਾਂ ਤੇ ਕੁਦਰਤ ਜਾਂ ਐਨੀਮਲਸ ਨੂੰ ਯੂਜ਼ ਕੀਤਾ, ਪੰਛੀਆਂ ਨੂੰ ਯੂਜ਼ ਕੀਤਾ। ਔਰ ਇੰਨੀ ਕਲੋਜ਼ਨੈਸ ਜਾਂ ਇਨਸਾਨ ਦੀ ਇੱਕ ਕਹਿ ਸਕਦੇ ਹਾਂ ਕਿ ਸਮਾਰਟਨੈਸ ਹੀ ਆ ਕਿ ਨੇਚਰ ਨੂੰ, ਕੁਦਰਤ ਨੂੰ, ਐਨੀਮਲ ਸਾਰਿਆਂ ਨੂੰ ਯੂਜ਼ ਕਰਕੇ ਉਹਨੇ, ਤੇ ਜਦੋਂ ਫਿਰ ਇੰਡਸਟਰੀਅਲਾਈਜੇਸ਼ਨ ਹੋ ਗਈ ਆ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਰਹੀ। ਹੁਣ ਉਹੀ ਪੰਛੀ ਤੇ ਉਹੀ ਘੋੜੇ ਤੇ ਉਹੀ ਗਧੇ ਤੇ ਉਹੀ ਕਮਿਊਨੀਕੇਸ਼ਨ ਦੇ ਸੁਨੇਹੇ ਦੇਣ ਵਾਲੀਆਂ ਚੀਜ਼ਾਂ ਸਭ ਖਤਮ ਹੋ ਗਈਆਂ। ਉਹਨਾਂ ਦੀ ਇਨਸਾਨ ਨੇ ਅਹਿਮੀਅਤ ਵੀ ਬੜੀ ਘਟਾਤੀ ਆਪਣੇ ਆਪ ਨਾਲ। ਕਿਸ ਤਰ੍ਹਾਂ ਯੂਜ਼ ਕੀਤਾ ਇਨਸਾਨ ਨੇ ਕੁਦਰਤ ਨੂੰ ਜਾਂ ਕੁਦਰਤੀ ਦੀਆਂ ਚੀਜ਼ਾਂ ਨੂੰ, ਔਰ ਕਿਸ ਤਰ੍ਹਾਂ ਜਦੋਂ ਵਕਤ ਚੇਂਜ ਹੋਇਆ ਤਾਂ ਉਹਨਾਂ ਤੋਂ ਅਲੱਗ ਵੀ ਹੋ ਗਿਆ। ਮੇਰੇ ਖਿਆਲ ਇਹਦੇ 'ਚ ਇਨਸਾਨ ਦੀ ਵੀ ਥੋੜ੍ਹੀ ਜਿਹੀ ਇੱਕ ਕਿਸਮ ਦੀ ਸੈਲਫਿਸ਼ਨੈਸ ਕਹੋ ਤੁਸੀਂ ਇਸ ਮਾਮਲੇ 'ਚ, ਜੋ ਪਿਛਲੇ ਜ਼ਮਾਨੇ ਤੇ ਅੱਜ ਦੇ ਜ਼ਮਾਨੇ 'ਚ ਹੋ ਰਹੀ ਹੈ। ਇੱਕ ਯੂਰਪ ਦੇ ਵਿੱਚ ਬੜੀ ਵੱਡੀ ਲਿਟਰਰੀ ਮੂਵਮੈਂਟ ਚੱਲੀ ਸੀ ਮਿਡਲ ਏਜਸ ਦੇ ਵਿੱਚ, ਰੋਮਾਂਟਿਸਿਜ਼ਮ ਦੀ, ਤੇ ਜ਼ੁਬੈਰ ਸਾਹਿਬ ਤੇ ਰੋਸ਼ਨੀ ਪਾ ਸਕਦੇ ਨੇ। ਉਹਦੀ ਵਜ੍ਹਾ ਇਹੀ ਸੀ ਜੋ ਤੁਸੀਂ ਕਹਿ ਰਹੇ ਹੋ ਕਿ ਰੂਸੋ ਨੇ ਕਿਹਾ ਸੀ ਕਿ ਇਨਸਾਨ ਕਰਪਟ ਇਸ ਲਈ ਹੋ ਗਿਆ ਕਿ ਉਹ ਆਪਣੇ ਨੇਚਰ ਕੋਲੋਂ ਦੂਰ ਹੋ ਗਿਆ, ਹਟ ਗਿਆ ਤੇ ਕੱਟ ਗਿਆ, ਔਰ ਸ਼ਹਿਰਾਂ ਚ ਆ ਵਸਿਆ ਔਰ ਨੇਚਰ ਤੋਂ ਦੂਰ ਹੋ ਗਿਆ। ਔਰ ਇਹੀ ਵਜ੍ਹਾ ਵੇ ਕਿ ਇਨਸਾਨ ਬੜਾ ਮਕਾਰ ਹੋ ਗਿਆ, ਔਰ ਇਹ ਦੁੱਖ ਤਕਲੀਫ ਜਿਹੜੀ ਹੈ ਇਹ ਵੱਧਦੀ ਪਈ ਹੈ, ਉਹਦੀ ਵਜ੍ਹਾ ਨੇਚਰ ਤੋਂ ਦੂਰੀ ਹੈ। ਔਰ ਉਹਦੀ ਵਜ੍ਹਾ ਫਿਰ ਅਲਟੀਮੇਟਲੀ ਫ੍ਰੈਂਚ ਰੈਵੋਲੂਸ਼ਨ ਤੇ ਜਾ ਕੇ ਨਾ ਕਲਮੀਨੇਟ ਹੋਈ। ਤੇ ਜ਼ੁਬੈਰ ਸਾਹਿਬ ਤੇ ਜ਼ਿਆਦਾ ਥੋੜਾ ਐਕਸਪਲੇਨ ਕਰ ਸਕਦੇ ਨੇ, ਤੇ ਗੱਲ ਇਹੀ ਹੈ। ਇਹ ਬੜੀ ਵੱਡੀ ਥੀਮ ਹੈ। ਫਰਾਇਡ ਨੇ ਵੀ ਇਹਦੇ ਤੇ ਮਾਲ ਕੰਟੈਂਟਸ ਆਫ ਸਿਵਲਾਈਜੇਸ਼ਨ ਇੱਕ ਛੋਟੀ ਜਿਹੀ ਕਿਤਾਬ ਹੈ ਉਹਦੀ ਸ਼ਾਇਦ ਉਹ ਚ ਫਰਾਇਡ ਨੇ ਵੀ ਇਹ ਕਿਹਾ ਕਿ ਬੰਦਾ ਨੇਚਰ ਤੋਂ ਦੂਰ ਹੋ ਗਿਆ। ਉਸ ਤੋਂ ਪਹਿਲੇ ਰੂਸੋ ਨੇ ਕਿਹਾ ਸੀ ਬੈਕ ਟੂ ਨੇਚਰ, ਹਾਂਜੀ ਕਿ ਇੰਡਸਟਰੀਅਲਾਈਜੇਸ਼ਨ ਨੇ ਸਾਨੂੰ ਕਰਪਟ ਕਰ ਦਿੱਤਾ। ਹਾਂਜੀ ਤੇ ਹੁਣ ਅੱਜ 21ਵੀਂ ਸਦੀ ਤੇ ਇਹ ਗੱਲ ਸਾਬਤ ਹੋ ਗਈ ਹੈ ਕਿ ਉਹ ਫਿਲਾਸਫਰ ਸਹੀ ਸਨ, ਹਾਂਜੀ ਔਰ ਉਹ ਕਹਿ ਰਹੇ ਸੀ ਜਿਹੜੇ ਅਸੀਂ ਨੇਚਰ ਤੋਂ ਦੂਰ ਹੋ ਰਹੇ ਹਾਂ ਉਹ ਸਹੀ ਕਰ ਰਹੇ ਸੀ। ਜੰਗਲ ਖਤਮ ਹੋ ਗਏ, ਦਰਿਆ, ਸਮੁੰਦਰ, ਜਾਨਵਰ, ਪਰਿੰਦੇ। ਹੁਣ ਅਸੀਂ ਲੱਭ ਕੇ ਕਈ ਜਾਨਵਰ ਮਿਲ ਜਾਂਦਾ, ਕਹਿੰਦਾ ਯਾਰ ਇਹਦੀ ਨਸਲ ਵਧਾਓ, ਇਹਦੀ ਨਸਲ ਵਧਾਓ, ਇਹਨੂੰ ਮਾਰੋ ਨਾ, ਨਹੀਂ ਤੇ ਇਹ ਬਿਲਕੁਲ ਹੀ ਖਤਮ ਹੋ ਜਾਏਗਾ। ਤੁਸੀਂ ਦੇਖੋ 에ਅਰ ਕੁਆਲਿਟੀ ਸਾਹ ਲੈਣਾ ਔਖਾ ਹੋ ਗਿਆ ਇਹਨਾਂ ਦੀ ਵਜ੍ਹਾ ਨਾਲ, ਹਰ ਚੀਜ਼। ਤੇ ਲੇਕਿਨ ਇਹ ਸ਼ਾਇਰੀ ਮੈਂ ਸਮਝਣਾ ਕਮਾਲ ਹੈ ਸ਼ਾਇਰੀ, ਜਿਸ 'ਚ ਜਾਨਵਰ, ਨੀਲੀ ਦਾ ਕਰੈਕਟਰ ਹੁਣ ਆ ਗਿਆ, ਉਸ ਤੋਂ ਪਹਿਲੇ ਕਾਂ ਦਾ ਕਰੈਕਟਰ ਅਸੀਂ ਵੇਖਿਆ ਸੀ। ਤੇ ਜਿਸ ਟਾਈਮ ਮਰਡਰ ਹੁੰਦੇ ਨੇ, ਮਿਰਜ਼ਾ ਤੇ ਸਾਹਿਬਾਂ, ਜੰਗਲ ਰੋਂਦਾ, ਰੁੱਖ ਰੋਂਦੇ ਨੇ, ਹਵਾਰ ਹੋ ਰਹੀ ਹੈ, ਪੂਰੀ ਫਜ਼ਾ ਸੋਗਵਾਰ ਹੋ ਗਈ, ਉਦਾਸ ਹੋ ਗਈ, ਪੂਰੀ ਨੇਚਰ ਅਫੈਕਟ ਹੁੰਦੀ ਹੈ। ਪੁਰਾਣੇ ਜ਼ਮਾਨੇ 'ਚ ਕਤਲ ਹੋ ਜਾਏ ਤਾਂ ਕਹਿੰਦੇ ਲਾਲ ਹਨੇਰੀ ਆਏਗੀ। ਹਾਂਜੀ, ਜਾਂ ਕਿਤੇ ਲਾਲ ਨੇਰੀ ਆਣੀ ਨਾ ਤੇ ਕਿਸੇ ਨੇ ਕਹਿਣਾ ਜੀ ਕਿਤੇ ਜ਼ੁਲਮ ਹੋਇਆ। ਹਾਂ, ਜ਼ੁਲਮ ਹੋਇਆ। ਹਾਂਜੀ, ਉਹੋ ਜਿਹੀਆਂ ਗੱਲਾਂ ਵੀ ਖਤਮ ਹੋ ਗਈਆਂ, ਉਹ ਲੈਂਗੁਏਜ ਵੀ ਖਤਮ ਹੋ ਗਈ, ਲਾਲ ਹਨੇਰੀ ਵਾਲੀ, ਸਭ ਕੁਝ ਹੀ ਅਸੀਂ ਭੁੱਲ ਬੈਠੇ ਹਾਂ। ਹੁਣ ਲਾਲ ਹਨੇਰੀ ਦੀ ਅਸੀਂ ਸਾਇੰਟੀਫਿਕ ਰੀਜ਼ਨ ਦੇ ਕੇ ਨਾ ਠੰਡਾ ਕਰ ਦਿੰਦੇ ਆ। ਹਾਂਜੀ, ਔਰ ਤੁਸੀਂ ਠੀਕ ਹੋ ਗਿਆ। ਦੇਖੋ ਕਿ ਇਨਸਾਨ ਦੀ
ਇਹਨਾਂ ਦੇ ਨਾਲ ਕਿੰਨੀ ਇਮੋਸ਼ਨਲ ਅਟੈਚਮੈਂਟ ਹੈਗੀ ਆ ਕਿ ਉਹਨਾਂ ਦੀ ਜ਼ੁਬਾਨ ਸਮਝਣਾ, ਉਹਨਾਂ ਦੇ ਐਨੀਮਲਸ ਨੇ ਵੀ ਉਹਨਾਂ ਨਾਲ ਰਿਐਕਟ ਕਰਨਾ। ਪਰ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਪਿੱਛੇ ਇਨਸਾਨ ਦੀ ਖੁਦ ਮੇਰਾ ਖਿਆਲ ਇੱਕ ਪਰਸਨਲ ਸੈਲਫਿਸ਼ ਇੰਟੈਂਟ ਜਿਹੜੀ ਆ ਹਮੇਸ਼ਾ ਤੋਂ ਕੰਮ ਕਰਦੀ ਆਈ ਜਾ ਰਹੀ ਆ। ਯੂਜ਼ ਕਰਕੇ ਸਿੱਟ ਦੇਣਾ, ਮਤਲਬ ਜੋ ਡੋਮੈਸਟੀਕੇਸ਼ਨ ਕਰ ਲਈ ਆ ਤੇ ਅੱਗੇ ਤੋਂ ਅੱਗੇ ਨਿਕਲਦੇ ਆ ਰਹੇ, ਐਗਰੀਕਲਚਰ ਤੋਂ ਅੱਗੇ ਫਿਰ ਆਟੋਮੇਸ਼ਨ ਆ ਗਈ, ਸਾਰਾ ਕੁਝ ਇਨਸਾਨ ਨੇ ਉਹਨਾਂ ਦੇ ਇਮੋਸ਼ਨ ਵੀ ਛੱਡ ਦਿੱਤੇ, ਉਹਨਾਂ ਦੇ ਨਾਲ ਯਾਰੀਆਂ ਦੋਸਤੀਆਂ ਵੀ ਛੱਡ ਦਿੱਤੀਆਂ ਫਾਰ ਹਿਜ਼ ਓਨ ਸੈਲਫਿਸ਼ ਰੀਜ਼ਨ। ਮੈਂ ਇਹ ਕਹਿ ਰਿਹਾ। बिल्कुल ठीक है जी। हाँ जी, ठीक है मेरा। ਪਰ ਬੜੀ ਵੱਡੀ ਜ਼ੁਬਾਨ ਦਿੱਤੀ ਹੈ ਹਾਫਿਜ਼ ਬਰਖੁਰਦਾਰ ਸਾਹਿਬ ਨੇ ਇਹਨਾਂ ਐਨੀਮਲਸ ਨੂੰ, ਪੁਰਾਣੀਆਂ ਚੀਜ਼ਾਂ ਨੂੰ ਕਿੰਨੀ ਵੱਡੀ ਜ਼ੁਬਾਨ ਦੇ ਕੇ ਬੁਲਾਇਆ, ਉਹਨਾਂ ਨੂੰ ਉਹਨਾਂ ਦੇ ਇਮੋਸ਼ਨਸ ਵੀ ਦੱਸਿਆ, ਨੀਲੀ ਦੇ ਤੇ ਕਾਂ ਦੇ, ਸਾਰਾ ਕੁਝ ਮਤਲਬ ਬਾਰੀਕੀ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ। ਬਹੁਤ ਸੋਹਣਾ, ਬਹੁਤ ਸੋਹਣਾ। ਅਜੇ ਤੱਕ ਬੜੀ ਕਮਾਲ ਉਹ ਕਿੱਸਾ ਕਰ ਰਿਹਾ, ਅਜੇ ਤੱਕ ਉਹਦੇ ਹੱਥ 'ਚ ਹੈ ਕਿੱਸਾ। ਨਾ ਉਹਨੇ ਡਰੈਗ ਹੋਣ ਦਿੱਤਾ ਇਹਨੂੰ, ਨਾ ਉਹਨੂੰ ਬੋਰ ਹੋਣ ਦਿੱਤਾ, ਔਰ ਇੱਕ ਜਿਹੜੀ ਟੈਨਸ਼ਨ ਹੈ ਜਿਹੜੀ ਉਹਨਾਂ ਦੇ ਮਰਨ ਨਾਲ ਇੱਕ ਬਣਿਆ, ਇੱਕ ਜਿਹੜਾ ਕਿੱਸੇ ਦਾ ਕਿੱਸੇ ਲਈ ਜ਼ਰੂਰੀ ਹੈ ਕਿ ਟੈਨਸ਼ਨ ਹੋਵੇ ਉਹਦੇ ਵਿੱਚ, ਕਨਫਲਿਕਟ ਜਿਹੜਾ ਉਹ ਅਜੇ ਤੱਕ ਬਿਲਕੁਲ ਕਾਇਮ ਦਾਇਮ ਹੈ, ਜਿਹਦੀ ਵਜ੍ਹਾ ਨਾਲ ਕਿੱਸਾ ਹੁਣ ਅੱਗੇ ਚੱਲੇਗਾ। ਬਿਲਕੁਲ। ਤੇ ਬਸ ਕਰੀਏ ਫਿਰ, मैं रिकॉर्डिंग स्टॉप कर रहे हैं। ठीक है। थैंक यू जी।